ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ ਯੂਬਾ ਸਿਟੀ, ਸੈਕਰਾਮੈਂਟੋ, ਬੇਕਰਸਫੀਲਡ, ਇਸੇ ਤਰ੍ਹਾਂ ਫ੍ਰਿਜ਼ਨੋ ਅਤੇ FM ਸਟੇਸ਼ਨ ਯੂਬਾ ਸਿਟੀ, ਨਾਲ ਦੀ ਨਾਲ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਈਡ ਬੈਂਡ ਵਾਲੇ ਸਟੇਸ਼ਨਸ ਹੈਗੇ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ, ਅਤੇ ਨਾਲ ਦੀ ਨਾਲ ਟੈਲੀਫੋਨ ਦੇ ਉੱਤੇ ਅਤੇ ਫੇਸਬੁੱਕ ਦੇ ਉੱਤੇ ਲਾਈਵ ਜਿਹੜੇ ਸੁਣ ਰਹੇ ਹਾਂ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ, ਵਿਸ਼ਵ ਦੇ ਵਿੱਚ ਜੋ ਕੁਛ ਚੱਲ ਰਿਹਾ ਆ ਉਸ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਉਹ ਆਪਾਂ ਕਰਾਂਗੇ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ, ਰੋਜ਼ਵੈਲ, ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਬੇਕਰਸਫੀਲਡ, ਜਰਨੈਲ ਸਿੰਘ, ਜੌਹਲ, ਲਿਨਵੁੱਡ, ਗੁਰਚਰਨ ਸਿੰਘ, ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ, ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ, ਬੇਕਰਸਫੀਲਡ, ਬੀਸਲਾ ਪਰਿਵਾਰ, ਫਰੈਜ਼ਨੋ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਅਮਰਜੀਤ ਸਿੰਘ, ਸਟਾਕਟਨ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਬਿਲਕੁਲ। ਸੋ ਸਰੋਤਿਓ, ਅੱਜ ਜੁਲਾਈ ਦੀ 16 ਤਰੀਕ ਆ ਅਤੇ ਦਿਨ ਜਿਹੜਾ ਆ ਸੋਮਵਾਰ ਆ, ਅਤੇ ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਵੱਲ ਚੱਲੀਏ। ਸਭ ਤੋਂ ਜਿਹੜੀ ਮੇਨ ਖਬਰ ਆ ਰਹੀ ਹੈਗੀ ਆ, ਪ੍ਰੈਜ਼ੀਡੈਂਟ ਟਰੰਪ ਅਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਜਿਹੜੇ ਹੈਗੇ ਆ ਉਹ ਅੱਜ ਮਿਲੇ ਹੈਗੇ ਆ। ਅਤੇ ਉਹਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਪਹਿਲਾਂ ਹੀ ਟਵੀਟ ਕੀਤਾ ਸੀ ਵੀ ਕੁਛ ਵੀ ਜਿਹੜਾ ਬੈਡ ਆ ਇਹਦੇ ਵਿੱਚੋਂ ਮੀਟਿੰਗ 'ਚੋਂ ਨਹੀਂ ਆਊਗਾ। ਹੋਪਫੁਲੀ ਕਹਿੰਦੇ ਮੇ ਵੀ ਸਮਥਿੰਗ ਗੁੱਡ ਵਿਲ ਕਮ ਆਊਟ। ਸੋ ਬਹੁਤ ਸਾਰੇ ਜਿਹੜੇ ਕੋਮੈਂਟੇਟਰ ਹੈਗੇ US ਦੇ ਵਿੱਚ, ਉਹ ਤਾਂ ਪਹਿਲਾਂ ਕਈ ਕਹਿੰਦੇ ਸੀ ਮਿਲਣਾ ਨਹੀਂ ਚਾਹੀਦਾ ਹੈਗਾ ਪੁਟਿਨ ਨੂੰ, ਕਿਉਂਕਿ 12 ਦੇ ਕਰੀਬ ਜਿਹੜੇ ਰਸ਼ੀਆ ਦੇ ਡਿਪਲੋਮੈਟ ਸੀ ਜਾਂ ਰਸ਼ੀਆ ਦੇ ਇੰਟੈਲੀਜੈਂਸ ਆਫਿਸਰ ਸੀ ਜਿਹੜੇ ਕਲੂਜ਼ਨ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਇਨਵੋਲਵ ਸੀ, ਅਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਰੋਬਰਟ ਮਿਊਲਰ ਦੀ ਟੀਮ ਵੱਲੋਂ। ਅਤੇ ਉਹ ਤੋਂ ਬਾਅਦ ਪਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਆ ਉਹ ਕਹਿੰਦੇ ਕੁਛ ਕੁ ਜਿਹੜੇ ਇਸ਼ੂ ਹੈਗੇ ਆ ਉਹਨਾਂ ਦੇ ਉੱਤੇ ਜ਼ਰੂਰ ਆਪਾਂ ਡਿਸਕਸ ਕਰਨਾ ਹੈਗਾ, ਖਾਸ ਕਰਕੇ ਸੀਰੀਆ ਵਾਲਾ ਹੋ ਗਿਆ ਅਤੇ ਚਾਈਨਾ ਵਾਲਾ ਹੋ ਗਿਆ, ਅਤੇ ਨਾਲ ਦੀ ਨਾਲ ਜਿਹੜਾ ਕਿਮ ਜੋਂਗ ਉਨ ਵਾਲਾ ਵੀ ਹੈਗਾ ਆ। ਜੀ ਬਿਲਕੁਲ। ਸੋ ਅੱਜ ਦਾ ਜਿਹੜਾ ਕਹਿ ਸਕਦੇ ਹਾਂ ਵੀ ਮੇਨ ਜਿਹੜੀ ਅਹਿਮ ਚੀਜ਼ ਇਹੀ ਆ ਵੀ ਜਿਹੜੇ ਰਾਸ਼ਟਰਪਤੀ ਦੋਨਾਂ ਹੀ ਮੁਲਕਾਂ ਦੇ ਆ, ਦੋਨੋਂ ਹੀ ਲੀਡਰ ਜਿਹੜੇ ਆ, ਪੁਤਿਨ ਅਤੇ ਟਰੰਪ ਦੀ ਜਿਹੜੀ ਆ ਉਹ ਮੀਟਿੰਗ ਆ ਉਹ ਚੱਲ ਰਹੀ ਆ। ਮੀਟਿੰਗ ਉਹਨਾਂ ਦੀ ਬੰਦ ਕਮਰੇ ਦੇ ਵਿੱਚ ਹੋ ਹਟੀ ਆ, ਅਤੇ ਇਸ ਟਾਈਮ ਇਹ ਜਿਹੜਾ ਆ ਉਹ ਉਹਨਾਂ ਦੀ ਜਿਹੜੀ ਸਾਂਝੀ ਪ੍ਰੈਸ ਕਾਨਫਰੰਸ ਆ, ਉਹ ਪ੍ਰੈਸ ਬਰੀਫਿੰਗ ਜਿਹੜੀ ਆ ਉਹ ਚੱਲ ਰਹੀ ਆ। ਸੋ ਹੁਣੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾ ਰਹੀਆਂ। ਹੈਲਸਿੰਕੀ ਜਿਹੜੀ ਫਿਨਲੈਂਡ ਦੀ ਰਾਜਧਾਨੀ ਆ, ਉੱਥੇ ਮੁਲਾਕਾਤ ਜਿਹੜੀ ਹੋ ਰਹੀ ਆ। ਸਭ ਤੋਂ ਪਹਿਲਾਂ ਇਹ ਮੁਲਾਕਾਤ ਹੋਣ ਤੋਂ ਪਹਿਲਾਂ ਦੋਨਾਂ ਹੀ ਮੁਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਆਪੋ ਆਪਣੇ ਜਿਹੜੇ ਜਹਾਜ਼ ਆ, ਜਿੱਦਾਂ ਏਅਰਫੋਰਸ 1 ਅਮਰੀਕਾ ਵਾਲਾ ਉਹ ਲੈਂਡ ਕੀਤਾ। ਉਹਨਾਂ ਦੀ ਜਿਹੜੀ ਹੈਲਸਿੰਕੀ ਦੇ ਵਿੱਚ ਫਿਨਲੈਂਡ ਦੇ ਜਿਹੜੇ ਆ ਲੀਡਰ ਆ ਉਹਨਾਂ ਦੇ ਨਾਲ, ਉਹਨਾਂ ਦੇ ਜਿਹੜੇ ਪਰਿਵਾਰ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ। ਦੋਨਾਂ ਨੇ ਜਿਹੜੀਆਂ ਆ ਉਹ ਗੱਲਾਂ ਬਾਤਾਂ ਜਿਹੜੀਆਂ ਉੱਥੇ ਕੀਤੀਆਂ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਇਹ ਜਿਹੜੇ ਵਲਾਦੀਮੀਰ ਪੁਤਿਨ ਆ ਉਹਨਾਂ ਦਾ ਜਹਾਜ਼ ਵੀ ਜਿਹੜਾ ਲੈਂਡ ਹੋਇਆ, ਉਹਨਾਂ ਨੂੰ ਵੀ ਸਵਾਗਤ ਕੀਤਾ ਗਿਆ ਉੱਥੇ। ਅਤੇ ਬਾਅਦ ਦੇ ਵਿੱਚ ਇਹਨਾਂ ਦੋਨਾਂ ਦੀ ਮੀਟਿੰਗ ਆ ਉਹ ਹੋਈ ਆ। ਪਹਿਲੋਂ ਦੋਨੋਂ ਇਕੱਠੇ ਬੈਠੇ ਰਹੇ, ਰਾਸ਼ਟਰਪਤੀ ਟਰੰਪ ਬੋਲਦੇ ਰਹੇ, ਅਤੇ ਇਹ ਦੇਖਿਆ ਗਿਆ ਵੀ ਰਾਸ਼ਟਰਪਤੀ ਟਰੰਪ ਨੇ ਪਹਿਲੋਂ ਹੱਥ ਜਿਹੜਾ ਵਲਾਦੀਮੀਰ ਪੁਤਿਨ ਨਾਲ ਜਿਹੜਾ ਉਹ ਸੁੱਟਿਆ, ਅਤੇ ਵਲਾਦੀਮੀਰ ਪੁਤਿਨ ਨੇ ਵੀ ਝੱਟ ਜਿਹੜਾ ਹੱਥ ਆ ਉਹ ਸੁੱਟ ਲਿਆ। ਇੱਕ ਚੀਜ਼ ਦੇਖੀ ਗਈ ਵੀ ਜਦੋਂ ਉਹਨਾਂ ਦੋਨਾਂ ਦੀ ਮੀਟਿੰਗ ਗੱਲਬਾਤ ਹੋ ਰਹੀ ਸੀ ਅਤੇ ਵਲਾਦੀਮੀਰ ਪੁਤਿਨ ਪੈਨ ਅਤੇ ਜਿਹੜੀ ਕਾਪੀ ਉਹ ਨਾਲ ਲੈ ਕੇ ਆਏ ਸੀ, ਜਦ ਕਿ ਸਾਡੇ ਰਾਸ਼ਟਰਪਤੀ ਆ ਉਹਨਾਂ ਨੇ ਇੱਦਾਂ ਦੀ ਕੋਈ ਚੀਜ਼ ਜਿਹੜੀ ਉਹ ਨਾਲ ਜਿਹੜੀ ਉਹ ਨਹੀਂ ਦੇਖੀ ਗਈ। ਕਈ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਉਹ ਨੋਟ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ, ਅਤੇ ਬਾਅਦ ਦੇ ਵਿੱਚ ਜਿਹੜੀ ਵੱਡੀ ਇੱਕ ਤਾਂ ਇਕੱਲਿਆਂ ਨੇ ਜਿਹੜੀ ਗੱਲਬਾਤ ਕਰਨੀ ਸੀ ਉਹ ਤਾਂ ਹੈ ਹੀ ਹੈ, ਬਾਅਦ ਦੇ ਵਿੱਚ ਪੂਰੀ ਡੈਲੀਗੇਸ਼ਨ ਦੇ ਨਾਲ ਵੀ ਇਹ ਦੋਨਾਂ ਹੀ ਲੀਡਰਸ ਦੀ ਜਿਹੜੀ ਆ ਮੁਲਾਕਾਤ ਹੋਈ ਹੈ ਬੰਦ ਕਮਰੇ ਦੇ ਵਿੱਚ।
ਤੇ ਕੁਝ ਸਮੇਂ ਦੇ ਲਈ ਜਿਹੜੇ ਸਾਰੇ ਪੱਤਰਕਾਰ ਸੀ ਉਹਨਾਂ ਨੂੰ ਤਸਵੀਰਾਂ ਲੈਣ ਦਿੱਤੀਆਂ ਗਈਆਂ, ਮਾੜੀ ਮੋਟੀ ਵੀਡੀਓ ਬਾਈਟਸ ਜਿਹੜੀ ਆ ਉਹ ਲੈਣ ਦਿੱਤੀਆਂ ਗਈਆਂ। ਬਾਅਦ ਦੇ ਵਿੱਚ ਆਈਦਰ ਜਾਂ ਵੀਡੀਓ ਬੰਦ ਕਰਵਾ ਦਿੱਤੀ ਗਈ ਜਾਂ ਉੱਥੋਂ ਉਹਨਾਂ ਨੂੰ ਬਾਹਰ ਜਾਣ ਦੇ ਲਈ ਕਹਿ ਦਿੱਤਾ ਗਿਆ। ਤੇ ਹੁਣ ਜਿਹੜੇ ਇਸ ਟਾਈਮ ਲਾਈਵ ਜਿਹੜਾ ਆ ਉਹ ਉਹਨਾਂ ਦੋਨਾਂ ਦੀ ਪ੍ਰੈਸ ਬਰੀਫਿੰਗ ਜਿਹੜੀ ਆ ਰਾਸ਼ਟਰਪਤੀਆਂ ਦੀ ਜਿਹੜੀ ਆ ਚੱਲ ਰਹੀ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਰਾਸ਼ਟਰਪਤੀ ਟਰੰਪ ਕਹਿ ਰਹੇ ਆ ਵੀ ਕੁਛ ਨਾ ਕੁਛ ਇਹਦੇ ਵਿੱਚੋਂ ਆਪਾਂ ਕੁਛ ਖੱਟ ਕੇ ਜਿਹੜਾ ਆ ਉਹ ਆਵਾਂਗੇ। ਜਿੱਦਾਂ ਨਾਲ ਹੀ ਇਸ਼ਾਰਾ ਕੀਤਾ ਵੀ ਜਿਹੜੀ ਰੋਬਰਟ ਮਿਊਲਰ ਦੀ ਜਿਹੜੀ ਟੀਮ ਆ ਉਹਨਾਂ ਨੇ ਇਸ ਮੀਟਿੰਗ ਤੋਂ ਪਹਿਲਾਂ ਹੀ ਬੀਤੇ ਵੀਕਐਂਡ ਦੇ ਉੱਤੇ ਜਿਹੜੇ 12 ਰਸ਼ੀਅਨ ਇੰਟੈਲੀਜੈਂਸ ਅਫਸਰ ਆ ਉਹਨਾਂ ਨੂੰ ਇੰਡਾਈਟ ਕਰ ਦਿੱਤਾ ਆ। ਉਹਨਾਂ ਉੱਤੇ ਜਿਹੜੇ ਚਾਰਜਿਸ ਆ ਉਹ ਲਾ ਦਿੱਤੇ ਆ ਵੀ ਉਹਨਾਂ ਨੇ ਕਿਸ ਤਰੀਕੇ ਨਾਲ 2016 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆ ਉਸ ਦੇ ਵਿੱਚ ਜਿਹੜੀ ਆ ਹੇਰਾਫੇਰੀ ਉਹਨਾਂ ਦੇ ਵਿੱਚ ਕਲੂਜਨ ਕਰਨ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ, ਉਹਨਾਂ ਉੱਤੇ ਦੋਸ਼ ਘੜੇ ਗਏ ਨੇ। ਸੋ ਰਾਸ਼ਟਰਪਤੀ ਟਰੰਪ ਉੱਤੇ ਕਾਫੀ ਪ੍ਰੈਸ਼ਰ ਜਿਹੜਾ ਆ ਹੈਗਾ। ਹੁਣ ਇਹ ਨਹੀਂ ਪਤਾ ਵੀ ਅੰਦਰ ਮੀਟਿੰਗ ਦੇ ਵਿੱਚ ਜਿਹੜਾ ਕੀ ਹੋਇਆ, ਉਹ ਹੌਲੀ ਹੌਲੀ ਜਦੋਂ ਗੱਲਾਂ ਬਾਹਰ ਆਉਣਗੀਆਂ ਤਾਂ ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗੂਗਾ ਵੀ ਕੀ ਉਹਨਾਂ ਨੇ ਜਿਹੜਾ ਰਾਸ਼ਟਰਪਤੀ ਪੁਤਿਨ ਨੂੰ ਜਿਹੜਾ ਕਨਫਰੰਟ ਕੀਤਾ ਰਸ਼ੀਅਨ ਮੈਡਲਿੰਗ ਜਿਹੜੀ ਆ ਉਸ ਦੇ ਬਾਰੇ। ਸੋ ਉਹਦੇ ਬਾਰੇ ਜਿਹੜੀ ਆ ਜ਼ਰੂਰ ਗੱਲਬਾਤ ਹਰ ਇੱਕ ਨੂੰ ਜਿਹੜੀ ਉਹ ਰਹੂਗੀ। ਬਾਕੀ ਰਾਸ਼ਟਰਪਤੀ ਟਰੰਪ ਨੇ ਆਪਣੀ ਮੀਟਿੰਗ ਦੇ ਪਹਿਲਾਂ ਜਿਹੜੀ ਆ ਜ਼ਰੂਰ ਆਖਿਆ ਵੀ ਸਾਰਾ ਵਿਸ਼ਵ ਸਾਡੇ ਦੋਨਾਂ ਹੀ ਮੁਲਕਾਂ ਨੂੰ ਇਕੱਠਿਆਂ ਜਿਹੜਾ ਇੱਕ ਹਿਸਾਬ ਦੇ ਨਾਲ ਦੇਖਣਾ ਚਾਹੁੰਦਾ। ਦ ਵਰਲਡ ਵਾਂਟਸ ਟੂ ਗੈਟ ਅਸ ਅਲੋਂਗ, ਵੀ ਇਕੱਠੇ ਜਿਹੜੇ ਮਿਲ ਕੇ ਜਿਹੜੇ ਆ ਉਹ ਚੱਲਣ। ਸੋ ਇਹ ਦੇਖਦੇ ਹਾਂ ਵੀ ਇਹਨਾਂ ਪੂਰੀ ਜਿਹੜੀ ਆ ਮੀਟਿੰਗ ਦੇ ਵਿੱਚ ਕੀ ਜਿਹੜਾ ਬਾਅਦ ਦੇ ਵਿੱਚ ਹੁਣ ਨਿਕਲੂਗਾ। ਤੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਮੀਟਿੰਗ ਤੋਂ ਪਹਿਲਾਂ ਹੀ ਜਿਹੜਾ ਟਵੀਟ ਕੀਤਾ ਸੀਗਾ ਵੀ ਸਾਡਾ ਰਿਲੇਸ਼ਨਸ਼ਿਪ ਰਸ਼ੀਆ ਦੇ ਨਾਲ ਜਿਹੜਾ ਆ ਇਹ ਜਿਹੜਾ ਆ ਬਹੁਤ ਵਰਸ ਜਿਹੜਾ ਰਿਹਾ ਆ। ਪੁਰਾਣੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ US ਦੀ ਫੁਲਿਸ਼ਨੈਸ ਅਤੇ ਸਟੂਪਿਡਿਟੀ ਪੂਰੇ ਉਹਨਾਂ ਨੇ ਅਮਰੀਕਾ ਨੂੰ ਹੀ ਇੱਕ ਹਿਸਾਬ ਦੇ ਨਾਲ, ਅਤੇ ਸਾਰੇ ਹੀ ਇਹਨਾਂ ਤੋਂ ਪਹਿਲੋਂ ਜਿਹੜੇ ਆ ਲੀਡਰ ਆ ਉਹਨਾਂ ਨੂੰ ਸਟੂਪਿਡ ਅਤੇ ਮੂਰਖ ਜਿਹੜਾ ਆ ਉਹ ਕਹਿ ਦਿੱਤਾ ਵੀ ਸ਼ਾਇਦ ਇਹੀ ਇਕੱਲੇ ਸਿਆਣੇ ਰਹਿ ਗਏ ਅਮਰੀਕਾ 'ਚ। ਅਤੇ ਕਿਉਂ ਜਿਹੜੇ ਅਮਰੀਕੀ ਆ ਇਹ ਕਾਮਰੇਡਾਂ ਦੇ ਉੱਤੇ, ਕਮਿਊਨਿਸਟ ਦੇ ਉੱਤੇ ਜਿਹੜਾ ਵਿਸ਼ਵਾਸ ਨਹੀਂ ਕਰਦੇ। ਉਹ ਸਾਰੀਆਂ ਗੱਲਾਂ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਦਰਕਨਾਰ ਕਰ ਦਿੱਤਾ। ਅਤੇ ਹੁਣ ਦੇਖਦੇ ਹਾਂ ਵੀ ਇਹ ਮੀਟਿੰਗ ਦੇ ਵਿੱਚੋਂ ਜਿਹੜਾ ਆ ਕੀ ਕੱਢ ਕੇ ਕੀ ਖੱਟ ਕੇ ਜਿਹੜਾ ਆ ਉਹ ਲੈ ਕੇ ਆਉਣਗੇ ਜੀ। ਸੋ ਇਹਦੇ ਨਾਲ ਇਹ ਹੋਇਆ ਵੀ ਬਹੁਤ ਸਾਰੇ ਜਿਹੜੇ ਨਿਊਜ਼ਪੇਪਰ ਆ ਉਹ ਇਹ ਵੀ ਕਹਿ ਰਹੇ ਆ ਵੀ ਇੱਕ ਤਰ੍ਹਾਂ ਨਾਲ ਪੁਟਿਨ ਦੀ ਜਿੱਤ ਹੀ ਹੋ ਗਈ ਆ। ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨੂੰ ਮਿਲਣ ਜਾ ਰਹੇ ਹੈਗੇ ਆ, ਪਰ ਰਸ਼ੀਆ ਦਾ ਕਹਿੰਦੇ ਜਿਹੜੇ ਮੀਡੀਆ ਆ ਉਹ ਬੜਾ ਪ੍ਰੈਜ਼ੀਡੈਂਟ ਟਰੰਪ ਦੀ ਸਿਫਤ ਕਰ ਰਿਹਾ ਹੈਗਾ ਆ। ਅਤੇ ਇਸੇ ਤਰ੍ਹਾਂ ਨਿਊਯਾਰਕ ਟਾਈਮ ਨੇ ਵੀ ਇਹ ਕਿਹਾ ਹੈਗਾ ਆ ਕੋਈ ਵਿਦਾਊਟ ਮੇਜਰ ਫ੍ਰਿਕਸ਼ਨ ਜਿਹੜੀ ਇਹ ਮੀਟਿੰਗ ਹੋ ਰਹੀ ਹੈਗੀ ਆ ਦੋਨਾਂ ਮੁਲਕਾਂ ਦੀ, ਇਹ ਵਧੀਆ ਵੀ ਗੱਲ ਹੈਗੀ ਆ ਇੱਕ ਤਰ੍ਹਾਂ ਦੇ ਨਾਲ। ਰਿਲੇਸ਼ਨ ਜਿਹੜੇ ਆ ਯੂਕਰੇਨ ਦਾ ਜਦੋਂ ਐਕਸ਼ਨ ਲਿਆ ਸੀ ਰਸ਼ੀਆ ਨੇ 2014 'ਚ ਯੂਕਰੇਨ ਦੇ ਉਲਟ, ਅਤੇ ਉਸ ਤੋਂ ਬਾਅਦ ਰਸ਼ੀਆ ਇੱਕ ਤਰ੍ਹਾਂ ਨਾਲ ਆਈਸੋਲੇਟ ਹੋਇਆ ਪਿਆ ਸੀ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਆ ਵੀ ਸਾਡੇ ਜਿਹੜੇ ਦੋਨੋਂ ਹੀ ਮੁਲਕ ਹੈਗੇ ਰਸ਼ੀਆ ਅਤੇ US ਦੁਨੀਆ ਦੇ ਵਿੱਚ 90% ਤੋਂ ਵੱਧ ਜਿਹੜੀ ਨਿਊਕਲੀਅਰ ਆਰਸਨਲ ਆ ਦੋਨਾਂ ਮੁਲਕਾਂ ਦੇ ਕੋਲ ਆ, ਵੀ ਇਹ ਬਹੁਤ ਜਿਹੜੀ ਮਾੜੀ ਗੱਲ ਹੈਗੀ ਆ। ਅਤੇ ਸਾਨੂੰ ਜਿਹੜਾ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਵੀ ਕਿਸ ਤਰ੍ਹਾਂ ਅਸੀਂ ਜਿਹੜੇ ਆ ਨਿਊਕਲੀਅਰ ਆਰਸਨਲ ਜਿਹੜੇ ਆ ਘਟਾ ਸਕਦੇ ਹੈਗੇ ਆ। ਜੀ ਨਾਲ ਹੀ ਜਿਹੜੀ ਨਿਊਕਲੀਅਰ ਆਰਸਨਲ ਦੀ ਤੁਸੀਂ ਗੱਲ ਕੀਤੀ ਆ, ਕਹਿੰਦੇ ਵੀ ਇਹਨਾਂ ਦੀ ਪ੍ਰੈਸ ਬਰੀਫਿੰਗ ਤੋਂ ਪਹਿਲਾਂ ਜਿਹੜਾ ਇੱਕ ਬੰਦਾ ਉੱਥੋਂ ਉਸ ਨੂੰ ਜਿਹੜਾ ਧੱਕੇ ਦੇ ਨਾਲ ਫੋਰਸਬਲੀ ਜਿਹੜਾ ਉੱਥੋਂ ਐਸਕੌਰਟ ਕੀਤਾ ਗਿਆ, ਬਾਹਰ ਜਿਹੜਾ ਉਹ ਕੱਢਿਆ ਗਿਆ। ਕਹਿੰਦਾ ਇਸ ਜਿਹੜੀ ਪ੍ਰੈਸ ਕਾਨਫਰੰਸ ਹੋਣੀ ਸੀ ਉਸ ਦੇ ਵਿੱਚ 10 ਸੀਟਾਂ ਜਿਹੜਾ ਪਿੱਛੇ ਬੈਠਾ ਸੀ, 10 ਰੋਜ਼ ਪਿੱਛੇ ਬੈਠਾ ਸੀ, ਅਤੇ ਇਹਦੇ ਹੱਥ ਵਿੱਚ ਸਾਈਨ ਸੀਗਾ ਨਿਊਕਲੀਅਰ ਵੈਪਨਸ ਬੈਨ ਟਰੀਟੀ ਦੇ। ਅਤੇ ਸਿਕਿਉਰਿਟੀ ਵਾਲੇ ਜਿਹੜੇ ਆ ਉਹਨਾਂ ਨੇ ਜਿਹੜਾ ਦੇਖਦੇ ਹੋਏ ਇਸ ਦਾ ਚਿੰਨ੍ਹ ਉਸ ਦੇ ਕੋਲ ਆਏ ਅਤੇ ਉਹਨੇ ਪੁਆਇੰਟ ਵੇਵ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ। ਅਤੇ ਕਾਫੀ ਜਿਹੜੀ ਜੱਦੋਜਹਿਦ ਤੋਂ ਬਾਅਦ ਦੇ ਵਿੱਚ ਜੱਫੀਆਂ ਪਾ ਕੇ ਕਹਿੰਦਾ ਵੀ ਧੱਕੇ ਦੇ ਨਾਲ ਪਿੱਛੋਂ ਦੀ ਫਿਰ ਸਿਕਿਉਰਿਟੀ ਗਾਰਡਸ ਨੇ ਉਸ ਬੰਦੇ ਨੂੰ ਜਿਹੜਾ ਆ ਉਹ ਹੁਣ ਬਾਹਰ ਕੱਢ ਦਿੱਤਾ ਆ। ਅਤੇ ਦੇਖੋ ਇਹ ਬੰਦਾ ਫੇਮਸ ਹੋ ਜਾਣਾ ਕਿਤੇ ਨਾ ਕਿਤੇ ਵੀ ਇਹਨੇ ਜਿਹੜਾ ਇਹ ਇੱਕ ਕੰਮ ਜਿਹੜਾ ਇਸ ਦੇ ਵਿੱਚ ਕੀਤਾ ਹੈਗਾ ਆ। ਸੋ ਦੇਖਦੇ ਹਾਂ ਕੀ ਬਣਦਾ ਹੈ। ਅਤੇ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਜਿਹੜੀ ਉਹ ਚੱਲ ਰਹੀ ਆ ਕਿਉਂਕਿ ਯੂਰਪ ਦੇ ਵਿੱਚ ਸਮਾਂ ਆਪਣੇ ਨਾਲੋਂ ਕਾਫੀ ਅੱਗੇ ਹੁੰਦਾ ਆ। ਸੋ ਉਹ ਉਹਨਾਂ ਦਾ ਜਿਹੜਾ ਸੋਮਵਾਰ ਉਹਦਾ ਮੁੱਕਣ ਦੇ ਕਿਨਾਰੇ ਦੇ ਵੱਲ ਨੂੰ ਜਿਹੜਾ ਪਹੁੰਚ ਰਿਹਾ ਹੋਣਾ ਹੈ। ਸੋ ਆਪਣੇ ਅਜੇ ਸ਼ੁਰੂਆਤ ਹੋਈ ਆ। ਸੋ ਸਾਰੇ ਜਾਣੇ ਜਿਹੜੀਆਂ ਇਹ ਡੀਟੇਲਸ ਆ ਉਸ ਦੀ ਭਾਲ ਦੇ ਵਿੱਚ ਆ, ਕੀ ਹੋ ਰਿਹਾ, ਕਿਵੇਂ ਹੋਇਆ ਆ, ਕਿੱਦਾਂ ਦੀ ਬਾਡੀ ਲੈਂਗੁਏਜ ਰਹੀ ਆ। ਆਉਣ ਵਾਲੇ ਕਈ ਦਿਨਾਂ ਤੱਕ ਇਸ ਦੇ ਉੱਤੇ ਜਿਹੜੀ ਇੱਦਾਂ ਹੀ ਜਿਹੜੀ ਗੱਲਬਾਤ ਆ ਉਹ ਚੱਲਦੀ ਰਹੇਗੀ। ਪਰ ਹਰ ਇੱਕ ਨੂੰ ਜਿਹੜੇ ਵੱਡਾ ਜਿਹੜਾ ਮੁੱਦਾ ਇਹੀ ਹੈਗਾ ਆ
ਵੀ ਰਸ਼ੀਆ ਦੇ ਨਾਲ ਜੇ ਸਮਝੌਤਾ ਕੋਈ ਵੀ ਜਿਹੜਾ ਕੀਤਾ ਜਾਂਦਾ, ਕੋਈ ਵੀ ਟਰੀਟੀ ਜਿਹੜੀ ਹੁੰਦੀ ਆ ਉਸ ਦੇ ਵਿੱਚ ਹੈ ਕੀ ਆ, ਉਸ ਦੇ ਵਿੱਚ ਹੋਵੇਗਾ ਕੀ, ਤੇ ਕੀ ਰਾਸ਼ਟਰਪਤੀ ਟਰੰਪ ਜਿਹੜੀ ਆ ਉਹਨਾਂ ਨੂੰ ਇਹ ਕਨਫਰੰਟ ਕਰਨਗੇ, ਖਾਸ ਕਰਕੇ ਜਿਹੜੇ ਇਲੈਕਸ਼ਨ ਮੈਡਲਿੰਗ ਦੇ ਵਿੱਚ, ਕਿਉਂਕਿ ਉਹ ਜਿਹੜੇ 12 ਬੰਦਿਆਂ ਦੇ ਉੱਤੇ ਚਾਰਜਸ ਜਿਹੜੇ ਲੱਗੇ ਆ ਉਸ ਦੇ ਵਿੱਚ ਇਹ ਹੋਇਆ ਸੀ, ਕਹਿੰਦੇ ਵੀ ਜਿਸ ਦਿਨ ਰਾਸ਼ਟਰਪਤੀ ਟਰੰਪ ਨੇ ਡਿਬੇਟ ਦੇ ਵਿੱਚ ਆਖਿਆ ਸੀਗਾ ਵੀ ਹੈਲਰੀ ਕਲਿੰਟਨ ਦੀਆਂ ਜਿਹੜੀਆਂ ਈਮੇਲਸ ਗਵਾਚੀਆਂ ਆ ਉਹ ਲੱਭਣ, ਰਸ਼ੀਆ ਵਾਲਿਆਂ ਨੂੰ ਕਹਿੰਦੇ ਵੀ ਮੈਂ ਬੇਨਤੀ ਕਰਦਾ ਹਾਂ ਵੀ ਉਹਦੀਆਂ ਜਿਹੜੀਆਂ ਗਵਾਚੀਆਂ ਈਮੇਲਸ ਆ ਲੱਭਣ, ਤਾਂ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਆ ਰਸ਼ੀਆ ਦੇ ਵੱਲੋਂ ਹੈਕਿੰਗ ਦੀ ਐਕਟੀਵਿਟੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਸੀਗੀ। ਸੋ ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਆ ਉਹ ਗੱਲ ਇਸ ਤਰੀਕੇ ਨਾਲ ਜੁੜ ਰਹੀ ਆ, ਜਿਹਦੇ ਚੱਲਦਿਆਂ ਜਿਹੜਾ ਥੋੜ੍ਹਾ ਬਹੁਤਾ ਕਹਿ ਸਕਦੇ ਵਿਵਾਦ ਆ ਉਸ ਨੂੰ ਫਿਰ ਜਿਹੜੀ ਹਵਾ ਮਿਲੀ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜਿਹੜਾ ਗਾਲਪ ਪੋਲ ਆ ਉਹਦੇ ਮੁਤਾਬਕ ਕਹਿੰਦੇ ਪਈ ਬਹੁਤ ਸਾਰੇ ਜਿਹੜੇ ਅਮਰੀਕਨ ਆ ਮੈਜੋਰਟੀ ਦੇ ਵਿੱਚ ਉਹ ਚਾਹੁੰਦੇ ਆ ਪਈ ਸਾਡੇ ਜਿਹੜੇ ਰਿਲੇਸ਼ਨ ਆ ਰਸ਼ੀਆ ਦੇ ਨਾਲ ਠੀਕ ਹੋਣ, ਅਤੇ ਨਾਲ ਦੀ ਨਾਲ ਜਿਹੜਾ ਸੀਰੀਆ ਆ ਉਹਦੇ ਉੱਤੇ ਜ਼ਰੂਰ ਕੁਛ ਨਾ ਕੁਛ ਵਰਕਆਊਟ ਕੀਤਾ ਜਾਵੇ, ਕਿਉਂਕਿ ਸੀਰੀਆ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਕਤਲੇਆਮ ਹੋਇਆ। ਉੱਥੇ ਦਾ ਜਿਹੜਾ ਡਿਕਟੇਟਰ ਆ ਉਹਨੂੰ ਰਸ਼ੀਆ ਵਾਲੇ ਇੱਕ ਤਰ੍ਹਾਂ ਨਾਲ ਸਪੋਰਟ ਕਰ ਰਹੇ ਹੈਗੇ ਆ, ਅਤੇ ਅਮਰੀਕਾ ਵਾਲੇ ਵੀ ਰਸ਼ੀਆ ਦੇ ਵਿੱਚੋਂ ਜਿਹੜੀ ਆਪਣੀ ਲੱਤ ਆ ਉਹ ਬਾਹਰ ਪੁੱਲ ਕਰਨ ਦੀ ਟਰਾਈ ਕਰ ਰਹੇ ਹੈਗੇ ਆ। ਸੋ ਉਹ ਵੀ ਇੱਕ ਮੇਨ ਇਸ਼ੂ ਹੈਗਾ ਜਿਹਦੇ ਉੱਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਜਿਹੜਾ ਵਲਾਡੀਮੀਰ ਪੁਟਿਨ ਹੈਗੇ ਆ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੈਗੇ ਆ। ਜੀ, ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਬਣੂਗਾ। ਪੂਰੀ ਜਿਹੜੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਟੀਮ ਆ ਉੱਥੇ ਮੌਜੂਦ ਸੀ, ਸੈਕਟਰੀ ਆਫ ਸਟੇਟ ਮਾਈਕ ਪੋਂਪੀਓ, ਉਹਨਾਂ ਦੇ ਚੀਫ ਆਫ ਸਟਾਫ ਜੌਨ ਕੈਲੀ ਅਤੇ ਹੋਰ ਬਾਕੀ ਬਹੁਤ ਸਾਰੇ ਜਿਹੜੇ ਲੀਡਰ ਆ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਉੱਥੇ ਜਿਹੜੇ ਉਹ ਪਹੁੰਚੇ ਹੋਏ ਨੇ। ਸੋ ਦੇਖਦੇ ਹਾਂ ਵੀ ਇਸ ਪੂਰੀ ਗੱਲਬਾਤ ਦੇ ਵਿੱਚੋਂ ਜਿਹੜਾ ਆ ਉਹ ਕੀ ਗੱਲਾਂ ਨਿਕਲਣਗੀਆਂ। ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਵੀ ਜਿਹੜਾ ਵਲਾਦੀਮੀਰ ਪੁਤਿਨ ਆ ਉਹ ਬੰਦੇ ਇਕੱਲੇ ਮੁਲਕ ਦੇ ਹਿਸਾਬ ਦੇ ਨਾਲ ਹੀ ਨਹੀਂ, ਉਹ ਪਰਸਨਲ ਲੈਵਲ ਦੇ ਉੱਤੇ ਵੀ ਬੜਾ ਤਿਆਰ ਹੋ ਕੇ ਜਿਹੜੀਆਂ ਆ ਉਹ ਪਹੁੰਚਦੇ ਹੁੰਦੇ ਆ। ਜੀ, ਅਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਕੈਨੇਡਾ ਤੋਂ ਖਬਰ ਆ ਰਹੀ, ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਕਲੋਥਿੰਗ ਸਟੋਰ ਹੈਗਾ, ਨੀਮਨ ਮਾਰਕਸ ਅਤੇ ਮਾਰਸ਼ਲ ਅਤੇ ਹੋਰ ਵੀ ਜਿਹੜੇ ਕਈ ਮੇਜਰ ਆਊਟਲੈਟਸ ਹੈਗੇ ਆ ਕੈਨੇਡਾ 'ਚ, ਨੋਰਡਸਟੋਮ, ਨੀਮਨ, ਉਹਨਾਂ ਨੇ ਜਿਹੜੇ ਆ ਇਵਾਂਕਾ ਟਰੰਪ ਦੇ ਆਫਰਿੰਗਸ ਹੈਗੀਆਂ, ਜਿਹੜੇ ਉਹਨਾਂ ਦੇ ਕਲੋਥਿੰਗ ਦਾ ਬਿਜ਼ਨਸ ਹੁੰਦਾ, ਕਲੋਥਿੰਗ ਵਾਲਾ ਜਿਹੜਾ ਉਹਨਾਂ ਦੀ ਲਾਈਨ ਹੁੰਦੀ ਆ ਉਹਨੂੰ ਉੱਥੋਂ ਰਿਮੂਵ ਕਰ ਦਿੱਤਾ ਹੈਗਾ। ਕਹਿੰਦੇ ਭਈ ਪਿਛਲੇ ਸਮੇਂ ਤੋਂ ਜਦ ਤੋਂ ਪ੍ਰੈਜ਼ੀਡੈਂਟ ਟਰੰਪ ਬਣੇ ਹੋਏ ਆ ਉਹ ਤੋਂ ਜਿਹੜੀ ਉਹਨਾਂ ਦੀ ਸੇਲਸ ਹੈਗੀਆਂ ਆ ਕੈਨੇਡਾ ਦੇ ਵਿੱਚ ਕਾਫੀ ਘਟ ਗਈਆਂ ਸੀਗੀਆਂ, ਇਸ ਕਰਕੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਸੀ, ਅਤੇ ਉਹਨਾਂ ਨੇ ਜਿਹੜੀ ਆ ਇਹ ਜਿਹੜੀ ਇਵਾਂਕਾ ਟਰੰਪ ਦੀ ਕਲੋਥਿੰਗ ਦਾ ਜਿਹੜਾ ਬਿਜ਼ਨਸ ਉਹਨਾਂ ਸਟੋਰਾਂ ਦੇ ਵਿੱਚ ਆ ਉਹ ਬੰਦ ਕਰ ਦਿੱਤਾ ਹੈਗਾ। ਜੀ ਜੀ, ਕੱਲ੍ਹ ਜਿਹੜੇ ਆਪਾਂ ਗੱਲਬਾਤ ਕਰਦੇ ਜਾਈਏ ਵੀ ਜਿਹੜੀ ਕੁਈਨ ਦੇ ਨਾਲ ਤਾਂ ਮਿਲ ਕੇ ਆਏ ਸੀਗੇ ਰਾਸ਼ਟਰਪਤੀ ਟਰੰਪ, ਤਾਂ ਗਾਰਡੀਅਨ ਅਖਬਾਰ ਅਤੇ BBC ਅਖਬਾਰ ਇਹਨਾਂ ਦੋਨਾਂ ਦੇ ਦੁਆਰਾ ਜਿਹੜੀ ਇਸ ਟਾਈਮ ਗੱਲ ਜਿਹੜੀ ਦੱਸੀ ਗਈ ਹੈ, ਕਿਉਂਕਿ ਉਹ ਆਪਣੇ ਉੱਥੇ ਜਿਹੜਾ ਸਕਾਟਲੈਂਡ ਦੇ ਵਿੱਚ ਉਹਨਾਂ ਦਾ ਗੋਲਫ ਵਾਲਾ ਹੈਗਾ ਆ ਪਲੇਸ, ਉੱਥੇ ਉਹਨਾਂ ਨੇ 2 ਰਾਤਾਂ ਜਿਹੜੀਆਂ ਉੱਥੇ ਬਿਤਾਈਆਂ ਸੀਗੀਆਂ ਰਾਸ਼ਟਰਪਤੀ ਟਰੰਪ ਨੇ। ਤਾਂ ਉੱਥੇ ਇੱਕ ਜਗ੍ਹਾ ਦੇ ਉੱਤੇ ਗੱਲਬਾਤ CBS ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਰਾਸ਼ਟਰਪਤੀ ਟਰੰਪ ਇਹ ਕਹਿ ਬੈਠੇ ਵੀ ਜਿਹੜਾ ਉਹਨਾਂ ਦਾ ਯੂਰਪੀਅਨ ਯੂਨੀਅਨ ਜਿਹੜਾ ਹੈਗਾ ਆ ਉਹ ਉਹਨਾਂ ਦਾ ਦੁਸ਼ਮਣ ਆ। ਸੋ ਉਹ ਹੁਣ ਕਾਫੀ ਜ਼ਿਆਦਾ ਵਿਵਾਦ ਉਹ ਕਿਤੇ ਨਾ ਕਿਤੇ ਜਿਹੜਾ ਇਸ ਟਾਈਮ ਭਖਿਆ ਪਿਆ ਆ, ਅਤੇ ਉੱਧਰ ਜਿਹੜੇ ਯੂਰਪੀਅਨ ਯੂਨੀਅਨ ਦੇ ਕੌਂਸਲ ਦੇ ਪ੍ਰੈਜ਼ੀਡੈਂਟ ਆ ਅਤੇ ਉਹਨਾਂ ਨੇ ਕਿਹਾ ਵੀ ਜਿਹੜਾ ਯੂਰਪੀਅਨ ਯੂਨੀਅਨ ਨੂੰ ਦੁਸ਼ਮਣ ਦੱਸਣਾ ਇਹ ਤਾਂ ਇੱਕ ਹਿਸਾਬ ਦੇ ਨਾਲ ਫੇਕ ਨਿਊਜ਼ ਸਪਰੈਡ ਕਰਨ ਵਾਲੀ ਗੱਲ ਆ ਜਿਹੜੀ ਰਾਸ਼ਟਰਪਤੀ ਟਰੰਪ ਨੇ ਆਖੀ ਆ। ਅਤੇ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਦੇ ਸੰਬੰਧ ਮੁੱਢ ਤੋਂ ਹੀ ਸ਼ੁਰੂ ਤੋਂ ਹੀ ਬੜੇ ਜਿਹੜੇ ਸੁਖਾਲੇ ਰਹੇ ਆ, ਅਤੇ ਅਸੀਂ ਉਸ ਦੇ ਵੱਲ ਨੂੰ ਜਿਹੜਾ ਕੰਮ ਕਰਾਂਗੇ। ਪਰ ਰਾਸ਼ਟਰਪਤੀ ਟਰੰਪ ਕਈ ਵਾਰੀ ਭਾਵਨਾਵਾਂ 'ਚ ਜ਼ਿਆਦਾ ਬਹਿ ਜਾਂਦੇ ਆ ਅਤੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰ ਬਹਿੰਦੇ ਆ। ਉੱਧਰ ਰਸ਼ੀਆ ਦੇ ਨਾਲ ਮੁਲਾਕਾਤ ਹੋਣੀ ਸੀ, ਉਸ ਤੋਂ ਪਹਿਲਾਂ ਜਦੋਂ ਇੱਦਾਂ ਦੀ ਗੱਲ ਕੀਤੀ ਆ ਤਾਂ ਕਾਫੀ ਲੋਕ ਇਨ ਬਿਟਵੀਨ ਲਾਈਨਸ ਫਿਰ ਜਿਹੜੇ ਆ ਉਹ ਪੜ੍ਹਦੇ ਹੁੰਦੇ ਨੇ। ਸੋ ਦੇਖਦੇ ਹਾਂ ਜਿਹੜਾ ਜੀ ਓਵਰਆਲ ਕੀ ਬਣਦਾ, ਕਿਉਂਕਿ ਉਸ ਤੋਂ ਕੁਛ ਦਿਨ ਪਹਿਲਾਂ ਹੀ ਤਾਂ ਅਜੇ ਡਿਪਟੀ ਅਟਾਰਨੀ ਜਨਰਲ ਆ ਉਹਨਾਂ ਨੇ ਹੀ ਜਿਹੜਾ ਇਸ 12 ਜਣਿਆਂ ਨੂੰ ਜਿਹੜਾ ਚਾਰਜ ਕੀਤਾ ਸੀ, ਰਸ਼ੀਅਨ ਇੰਟੈਲੀਜੈਂਸ ਅਫਸਰ ਜਿਹੜੇ ਆ US ਦੀਆਂ ਇਲੈਕਸ਼ਨਸ ਆ ਉਸ ਦੇ ਵਿੱਚ ਮੈਡਲਿੰਗ ਕਰਨ ਦੇ ਲਈ, ਉਹ ਉਸ ਤੋਂ ਬਾਅਦ ਦੇ ਵਿੱਚ ਇਹ ਬਿਆਨ ਆਇਆ ਸੀਗਾ। ਜੀ,
ਅਗਲੀ ਖਬਰ ਵੱਲ ਚਲੀਏ। ਪਿਛਲੇ ਵੀਕਐਂਡ 'ਚ ਕੈਂਸਸ ਸਿਟੀ ਦੇ ਵਿੱਚ ਮਜ਼ੂਰੀ ਕੈਂਸਸ ਸਿਟੀ ਦੇ ਵਿੱਚ ਇੱਕ ਸ਼ੂਟਿੰਗ ਹੋਈ, ਜਿਹਦੇ ਵਿੱਚ ਇੱਕ ਬੰਦੇ ਨੇ 3 ਪੁਲਿਸ ਆਫੀਸਰਸ ਨੂੰ ਬੁਰੀ ਤਰ੍ਹਾਂ ਜਿੱਦਾਂ ਜ਼ਖਮੀ ਕਰ ਦਿੱਤਾ। ਉਹ ਤੋਂ ਬਾਅਦ ਉਹ ਜਿਹੜਾ ਬੰਦਾ ਸੀ ਉਸਨੇ ਆਪਣੇ ਆਪ ਨੂੰ ਇੱਕ ਘਰ ਦੇ ਵਿੱਚ ਜਿਹੜਾ ਬੈਰੀਕੇਡ ਕਰ ਲਿਆ ਅਤੇ ਪੁਲਿਸ ਨੇ ਫਿਰ ਉਹਦੇ ਗੋਲੀਆਂ ਮਾਰੀਆਂ ਅਤੇ ਉਹ ਜਿਸ ਦੀ ਕਿ ਬਾਅਦ ਦੇ ਵਿੱਚ ਮੌਤ ਹੋ ਗਈ। ਜੇ ਦੇਖਿਆ ਜਾਵੇ ਇਸ ਸਾਲ ਵੀ ਬਹੁਤ ਸਾਰੇ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਦੀ ਡੈਥ ਹੋਈ ਹੈਗੀ ਆ ਇਸ ਤਰ੍ਹਾਂ ਸ਼ੂਟਿੰਗ ਦੇ ਵਿੱਚ USA ਦੇ ਵਿੱਚ, ਅਤੇ ਬਹੁਤ ਸਾਰੇ ਜਿਹੜੇ ਇੰਜਰਡ ਵੀ ਹੋਏ ਹੈਗੇ ਆ। ਜੀ ਬਿਲਕੁਲ, ਇਸ ਵਿੱਚ ਕੋਈ ਦੁਹਰਾਵਾ ਨਹੀਂ ਹੈ। ਪੁਲਿਸ ਵਾਲਿਆਂ ਦੇ ਲਈ ਇਹ ਸਾਲ ਵੀ ਬੜਾ ਜਿਹੜਾ ਆ ਘਾਤਕ ਸਾਬਤ ਹੋਇਆ ਆ ਜੀ। ਉੱਧਰ ਜੇ ਗੱਲ ਕਰੀਏ ਵੇਮਾਊਥ ਦੇ ਵਿੱਚ ਪੁਲਿਸ ਅਫਸਰ ਜਿਹੜਾ ਉੱਥੇ ਵੀ ਇੱਕ ਜਾਣੇ ਦੀ ਜਿਸ ਬੰਦੇ ਨੇ ਪੁਲਿਸ ਵਾਲੇ ਨੂੰ ਜਿਹੜਾ ਮਾਰਿਆ ਸੀ, ਅੱਜ ਉਸ ਨੂੰ ਜਿਹੜਾ ਕਹਿੰਦੇ ਆ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਬਾਰਨਸਟੇਬਲ ਪੁਲਿਸ ਅਫਸਰ ਡੈਨਿਸ ਸਟੈਂਫਲ ਜਿਹੜਾ ਆ ਅਤੇ ਉਹਨਾਂ ਦੇ ਪਰਿਵਾਰ ਵਾਲੇ ਆ, ਅਤੇ ਉਹਨਾਂ ਦੇ ਕਹਿੰਦੇ ਆ ਵੀ ਸਾਰੇ ਜਾਣੇ ਉੱਥੇ ਗਏ ਸੀਗੇ, ਪੁਲਿਸ ਸਟੇਸ਼ਨ ਦੇ ਬਾਹਰ ਉੱਥੇ ਪਹੁੰਚੇ ਹੋਏ ਸੀਗੇ ਸਾਰੇ ਜਾਣੇ, ਅਤੇ ਇੱਕ ਵੂਮਨ ਆ ਉਸ ਨੂੰ ਜਿਹੜਾ ਆ ਅੰਦਰੇ ਮਾਰ ਦਿੱਤਾ ਗਿਆ ਸੀਗਾ ਵੇਮਥ ਹਾਊਸ ਦੇ ਵਿੱਚ। ਵਾਇਲੈਂਟ ਆਊਟਬਰਸਟ ਜਿਹੜਾ ਹੋਇਆ ਸੀ, ਅਤੇ ਇਹੀ ਨਹੀਂ ਇਸ ਦੇ ਵਿੱਚ ਇੱਕ ਪੁਲਿਸ ਅਫਸਰ ਦੀ ਵੀ ਜਿਹੜੀ ਆ ਉਹ ਮੌਤ ਹੋਈ ਸੀਗੀ। ਅਤੇ ਅੱਜ ਕਹਿੰਦੇ ਆ ਵੀ ਉਸ ਬੰਦੇ ਨੂੰ ਹੁਣ ਜਿਹੜਾ ਘੱਲਿਆ ਜਾਊਗਾ ਅਦਾਲਤ ਦੇ ਵਿੱਚ, ਜਿਹੜਾ ਪੇਸ਼ ਕੀਤਾ ਜਾਊਗਾ, ਜੱਜ ਮੂਹਰੇ ਪੇਸ਼ ਕੀਤਾ ਜਾਊਗਾ। ਸੋ ਇਮੈਨੂਅਲ ਮੈਨੀ ਲੋਪਸ ਜਿਹੜਾ ਬੰਦੇ ਦਾ ਨਾਂ ਦੱਸਿਆ ਜਾਂਦਾ, ਕਹਿੰਦੇ ਐਤਵਾਰ ਨੂੰ ਤੜਕੇ ਜਿਹੜਾ ਸਵੇਰੇ 7:30 ਵਜੇ ਕਹਿੰਦਾ ਬੜਾ ਕੁਆਇਟ ਜਿਹਾ ਨੇਬਰਹੁੱਡ ਹੈਗਾ ਆ ਸਾਊਥ ਸ਼ੋਰ ਹੌਸਪੀਟਲ ਵਾਲੇ ਪਾਸੇ, ਮੈਸਾਚੂਸਟ ਦਾ ਇੱਕ ਜਿਹੜਾ ਉਸ ਦੇ ਵਿੱਚ ਸ਼ਹਿਰ ਹੈਗਾ ਆ, ਅਤੇ ਉੱਥੇ ਜਿਹੜਾ ਕਹਿੰਦਾ ਅਚਾਨਕ ਪਤਾ ਨਹੀਂ ਕੀ ਹੋਇਆ, ਉਸਨੇ ਜਿਹੜੀ ਗੋਲੀਬਾਰੀ ਜਿਹੜੀ ਕਰ ਦਿੱਤੀ, ਗੁੱਸੇ ਦੇ ਵਿੱਚ ਜਿਹੜਾ ਜ਼ਿਆਦਾ ਆ ਗਿਆ, ਅਤੇ ਨਾਲ ਦੇ ਨਾਲ ਹੀ ਬਾਅਦ ਵਿੱਚ ਜਿਹੜਾ ਉੱਥੇ ਪੁਲਿਸ ਅਫਸਰ ਆਇਆ ਉਸ ਦੀ ਵੀ ਜਿਹੜੀ ਉਸ ਦੇ ਵਿੱਚ ਮੌਤ ਹੋ ਗਈ ਆ। ਅਤੇ ਚੈਸਨਾ ਜਿਹੜਾ US ਆਰਮੀ ਦਾ ਵੈਟਰਨ ਵੀ ਸੀਗਾ, ਅਤੇ ਉਸ ਦੀ ਇੱਦਾਂ ਮੌਤ ਹੋ ਗਈ ਆ। ਅਤੇ ਇਹ ਬਹੁਤ ਅਫਸੋਸ ਵਾਲੀ ਗੱਲ ਆ, ਜਿੱਦਾਂ ਆਪਾਂ ਤੁਸੀਂ ਹੁਣੇ ਦੱਸ ਕੇ ਹੀ ਹਟੇ ਆ ਕੈਂਸਸ ਵਾਲੇ ਪਾਸੇ ਦੀ ਇਹ ਖਬਰ ਜਿਹੜੀ ਆ, ਅਤੇ ਇੱਧਰੋਂ ਜਿਹੜੀ ਇੱਕ ਮੈਸਾਚੂਸਟ ਤੋਂ ਵੀ ਇਹੀ ਖਬਰ ਆ ਰਹੀ ਆ ਵੀ ਪੁਲਿਸ ਵਾਲਿਆਂ ਦੇ ਲਈ ਇਹ ਜਿਹੜਾ ਸਾਲ ਆ ਕਾਫੀ ਮਾੜਾ ਚੱਲ ਰਿਹਾ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਜਸਟਿਸ ਸਬਰਾ ਹੈਗੇ ਆ ਸੈਂਡੀਗੋ ਦੇ, ਜਿਨ੍ਹਾਂ ਨੇ ਆਰਡਰ ਪਾਸ ਕੀਤਾ ਸੀ ਵੀ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਆਪਣੇ ਪੇਰੈਂਟਸ ਦੇ ਨਾਲ ਮਿਲਾਇਆ ਜਾਵੇ, ਅਤੇ ਉਹ ਡੇਟ ਜਿਹੜੀ ਆ US ਗਵਰਨਮੈਂਟ ਜਿਹੜੀ ਖਾਸ ਕਰਕੇ ਹੈਲਥ ਐਂਡ ਹਿਊਮਨ ਸਰਵਿਸਿਜ਼ ਡਿਪਾਰਟਮੈਂਟ ਆ ਉਹ ਮਿਸ ਕਰ ਗਏ ਸੀ, ਕਿਉਂਕਿ ਪੂਰੀ ਤਰ੍ਹਾਂ ਸਾਰੇ ਬੱਚਿਆਂ ਨੂੰ ਮਿਲਾ ਨਹੀਂ ਸਕੇ। ਪਰ ਉਹਨਾਂ ਦੇ ਇੱਕ ਆਫੀਸਰ ਜਿਹੜਾ ਹੈਗਾ ਆ ਕ੍ਰਿਸ ਮੀਕਨਸ, ਚੀਫ ਆਫ ਸਟਾਫ ਜਿਹੜਾ ਹੈਗਾ ਆਫਿਸ ਆਫ ਅਸਿਸਟੈਂਟ ਸੈਕਟਰੀ ਫॉर ਪ੍ਰੀਪੇਅਰਡਨੈਸ ਐਂਡ ਰਿਸਪੌਂਸ ਯੂਨਿਟ ਜਿਹੜਾ ਹੈਗਾ ਹੈਲਥ ਐਂਡ ਹਿਊਮਨ ਸਰਵਿਸ ਡਿਪਾਰਟਮੈਂਟ ਦਾ, ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਜੱਜ ਦਾ ਆਰਡਰ ਆ ਇਹ ਸਾਨੂੰ ਜਿਹੜਾ ਇੱਕ ਤਰ੍ਹਾਂ ਨਾਲ ਧੱਕਾ ਕਰ ਰਿਹਾ ਹੈਗਾ, ਕਿਉਂਕਿ 175 ਦੇ ਕਰੀਬ ਜਿਹੜੇ ਬੱਚੇ ਹੈਗੇ ਆ ਕਹਿੰਦੇ ਵੀ ਉਹਨਾਂ ਦਾ DNA ਜਿਹੜਾ ਆ ਉਹ ਮਿਲਦਾ ਨਹੀਂ ਪੇਰੈਂਟਸ ਦੇ ਨਾਲ, ਅਤੇ ਇਸ ਕਰਕੇ ਅਸੀਂ ਜਿਹੜਾ ਵੈਰੀਫਾਈ ਜਾਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਵੀ ਬੱਚੇ ਜਿਹੜੇ ਆ ਗਲਤ ਹੱਥਾਂ ਵਿੱਚ ਨਾ ਜਾਣ। ਪਰ ਜੱਜ ਨੇ ਕਹਿੰਦੇ ਵੀ ਆਫਟਰ ਆਵਰਸ ਜਿਹੜੀ ਆ ਕੋਰਟ ਦੇ ਵਿੱਚ ਹੀਅਰਿੰਗ ਕਰਕੇ ਜਿਹੜਾ ਆ ਉਹਨਾਂ ਦੀ ਕਾਫੀ ਜਿਹੜੀ ਝਾੜ ਝੰਮ ਕੀਤੀ ਹੈਗੀ ਆ। ਉਹ ਕਹਿੰਦੇ ਵੀ ਮੇਨ ਕੰਸਰਨ ਜਿਹੜਾ ਹੈਗਾ ਆ ਬੱਚਿਆਂ ਨੂੰ ਜਿਹੜਾ ਆਪਣੇ ਪੇਰੈਂਟਸ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਆ ਮਿਲਾਇਆ ਜਾਵੇ। ਜੀ ਬਿਲਕੁਲ। ਸੋ ਦੇਖਦੇ ਹਾਂ ਵੀ ਕਿਉਂਕਿ ਪਹਿਲਾ ਫੇਜ਼ ਤਾਂ ਇੱਕ ਹਿਸਾਬ ਦੇ ਨਾਲ ਕੰਪਲੀਟ ਹੋ ਚੁੱਕਾ, ਜਿਹੜੇ 5 ਸਾਲ ਦੀਆਂ ਉਸ ਤੋਂ ਛੋਟੇ ਉਮਰ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਤਾਂ ਮਿਲਾਉਣ ਦੀ ਕਾਰਵਾਈ ਜਿਹੜੀ ਆ ਉਹ ਕਾਫੀ ਹੱਦ ਤੱਕ ਪੂਰੀ ਹੋ ਚੁੱਕੀ ਆ। ਪਰ ਹੁਣ ਗੱਲ ਇਹ ਆ ਵੀ ਜਿਹੜੇ ਬਾਕੀ ਰਿਮੇਨਿੰਗ ਆ ਜਿਹੜੇ 2000 ਤੋਂ ਉੱਤੇ ਨੇ, ਜਿਹੜੀ ਜਿਨ੍ਹਾਂ ਦੀ ਉਮਰ 5 ਤੋਂ ਲੈ ਕੇ 17 ਸਾਲ ਦੇ ਦਰਮਿਆਨ ਆ, ਉਹ ਥੋੜ੍ਹਾ ਕੰਮ ਜਿਹੜਾ ਔਖਾ ਹੋਣਾ ਹੈ। ਜਿੱਦਾਂ ਦੱਸ ਹੀ ਰਹੇ ਆ ਵੀ ਸਰਕਾਰ ਵਾਲੇ ਕਹਿ ਰਹੇ ਆ ਵੀ ਕਈਆਂ ਨੇ DNA ਮੈਚ ਨਹੀਂ ਕਰ ਰਹੇ, ਕਈ ਕੁਛ ਜਿਹੜਾ ਹੋ ਰਿਹਾ ਆ, ਅਤੇ DNA ਵੀ ਜਿਹੜਾ ਮਤਲਬ ਐਡੀ ਜਲਦੀ ਨਹੀਂ ਹੁੰਦਾ, ਸਮਾਂ ਵੀ ਜਿਹੜਾ ਲੱਗਦਾ, ਡੈਡਲਾਈਨ ਜਿਹੜੀ ਨਜ਼ਦੀਕ ਆ ਰਹੀ ਆ। ਸੋ ਦੇਖਦੇ ਕੀ ਹੁੰਦਾ। ਅਤੇ ਜਿੱਦਾਂ ਤੁਸੀਂ ਕਿਹਾ ਵੀ ਝਾੜ ਝੰਬ ਜਿਹੜੀ ਹੈ ਝਾੜ ਤਾਂ ਪਾਈ ਆ ਸਰਕਾਰ ਨੂੰ। ਦੇਖਦੇ ਹਾਂ ਵੀ ਅਨਲੈਸ ਇਹ ਟਰਾਈ ਕਰ ਰਹੇ ਹੁਣ ਕਿਸੇ ਹੋਰ ਅਦਾਲਤ ਵਿੱਚ ਇਸ ਦੇ ਉੱਤੇ ਜਿਹੜਾ ਸਟੇ ਲੈਣ ਦੇ ਲਈ ਜਾਂ ਐਕਸਟੈਂਸ਼ਨ ਲੈਣ ਦੇ ਲਈ, ਤਾਂ ਇਹ ਵੀ ਮੈਨੂੰ ਲੱਗਦਾ ਨਾਲ ਦੇ ਨਾਲ ਜਿਹੜਾ ਲੀਗਲ ਪੁਆਇੰਟ ਆਫ ਵਿਊ ਤੋਂ ਟਰਾਈ ਜਿਹੜੀ ਉਹ ਜ਼ਰੂਰ ਚੱਲ ਰਹੀ ਹੋਣੀ ਜੀ। ਸੋ ਕਈ ਪੇਰੈਂਟਸ ਜਿਹੜੇ ਆ ਕਹਿੰਦੇ ਆਲਰੇਡੀ ਡਿਪੋਰਟ ਵੀ ਕਰ ਦਿੱਤੇ ਗਏ ਹੈਗੇ ਆ, ਅਤੇ ਇਸੇ ਤਰ੍ਹਾਂ ਇੱਕ ਜਿਹੜੇ ਪੇਰੈਂਟਸ ਹੈਗੇ ਆ ਜਿਨ੍ਹਾਂ ਦੇ ਬੱਚੇ ਹਜੇ ਤੱਕ ਉਹਨਾਂ ਦੇ ਨਾਲ ਮਿਲੇ ਨਹੀਂ ਹੈਗੇ, ਉਹਨਾਂ ਨੇ ਰਲ ਕੇ ਇੱਕ ਜਿਹੜਾ ਲੈਟਰ ਵੀ ਲਿਖਿਆ ਹੈਗਾ ਆ, ਉਹਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਨਾਲ ਅਪੀਲ ਕੀਤੀ ਹੈਗੀ ਆ ਵੀ ਸਾਡੀ ਹੈਲਪ ਕਰੋ, ਸਾਡੇ ਜਿਹੜੇ ਬੱਚੇ ਹੈਗੇ ਆ ਸਾਨੂੰ ਮਿਲਣੇ ਚਾਹੀਦੇ ਹੈਗੇ ਆ।
ਜੀ 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 ਬਿਲਕੁਲ। ਸੋ ਇਹ ਤਾਂ ਹਰਜੋਤ ਸਿੰਘ ਜੀ ਰੌਲਾ ਜਿੰਨੀ ਦੇਰ ਤੱਕ ਇਹ ਆਉਂਦੇ ਰਹਿਣੇ, ਜਿੰਨੀ ਦੇਰ ਤੱਕ ਇਲੀਗਲੀ ਜਿਹੜਾ ਲੋਕਾਂ ਨੇ ਟਰਾਈ ਕਰੀ ਜਾਣਾ ਆ ਇੱਥੇ ਆਉਣ ਦਾ, ਇਹ ਸਾਰਾ ਕੁਛ ਰੌਲਾ ਰੱਪਾ ਜਿਹੜਾ ਆ ਉਹ ਚੱਲੀ ਹੋਈ ਜਾਣਾ ਆ। ਇਮੀਗ੍ਰੇਸ਼ਨ ਦੇ ਉੱਤੇ ਇਸ ਚੀਜ਼ ਦੇ ਨਾਲ ਨਾਲ ਦੇਖੋ ਉੱਧਰ ਮੁਲਾਕਾਤਾਂ ਵੀ ਹੋਈ ਜਾ ਰਹੀਆਂ ਆ ਰਾਸ਼ਟਰਪਤੀ ਜਿਹੜੇ ਵਲਾਦੀਮੀਰ ਪੁਤਿਨ ਹੁਣਾਂ ਦੇ ਨਾਲ, ਰਸ਼ੀਆ ਦੇ ਨਾਲ ਦੇ ਨਾਲ ਜਿਹੜੇ ਇਮੀਗ੍ਰੇਸ਼ਨ ਦੇ ਉੱਤੇ ਵੀ ਵਰਕਆਊਟ ਅੰਦਰ ਖਾਤੇ ਜਿਹੜਾ ਕੋਈ ਨਾ ਕੋਈ ਜਿਹੜਾ ਚੱਲੀ ਜਾ ਰਿਹਾ ਆ। ਸੋ ਡੀਲਾਂ ਜਿਹੜੀਆਂ ਬਣਾਉਣ ਦੀਆਂ ਪੂਰੀਆਂ ਇਹਨਾਂ ਦੀਆਂ ਕੋਸ਼ਿਸ਼ ਚੱਲ ਰਹੀ ਆ। ਰਿਪਬਲਿਕਨ ਤੇ ਡੈਮੋਕਰੇਟ, ਚਾਹੇ ਰਿਪਬਲਿਕਨ ਇਕੱਲੇ ਆਪਣੇ ਤੌਰ ਦੇ ਉੱਤੇ ਲੱਗੇ ਹੋਏ ਆ ਜਾਂ ਡੈਮੋਕਰੇਟ ਵਾਲੇ ਜਿਹੜਾ ਉਹ ਵੀ ਜਿਹੜਾ ਕਿਤੇ ਕਿਤੇ ਜਿਹੜਾ ਸਾਥ ਦੇਣ ਨੂੰ ਜਿਹੜਾ ਰਾਜੀ ਹੋ ਸਕਦੇ ਆ। ਸੋ ਡੀਲ ਬਣਾਉਣ ਦੀਆਂ ਜਿਹੜੀਆਂ ਪੂਰੀਆਂ ਕੋਸ਼ਿਸ਼ਾਂ ਚੱਲ ਰਹੀਆਂ, ਖਾਸ ਕਰਕੇ ਜਿਹੜੇ ਪੌਲ ਰਾਇਨ ਵੀ ਹੈਗੇ ਆ, ਉਹਨਾਂ ਦੀ ਟਰਾਈ ਤਾਂ ਜ਼ਰੂਰ ਹੈਗੀ ਆ ਵੀ ਜਾਂਦੇ ਜਾਂਦੇ ਕੁਛ ਨਾ ਕੁਛ ਆਪਣਾ ਨਾਮ ਕਿਸੇ ਚੀਜ਼ ਦੇ ਵਿੱਚ ਤਾਂ ਜਿਹੜਾ ਉਹ ਜ਼ਰੂਰ ਛੱਡਦੇ ਜਾਣ, ਕਿਉਂਕਿ ਉਹ ਸੰਨਿਆਸ ਜਿਹੜਾ ਉਹ ਲੈ ਰਹੇ ਨੇ ਆਪਣੀ ਪੋਲੀਟਿਕਸ ਤੋਂ ਜੀ। ਤੇ ਇਹਦੇ ਨਾਲ ਹੀ ਇਹ ਵੀ ਖਬਰ ਆ ਰਹੀ ਆ, ਇੱਕ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਥਰੂ ਜੂਨ ਦੇ ਵਿੱਚ ਇੱਕ ਕੈਲੀਫੋਰਨੀਆ ਦੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਉਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਜਿਹੜੀ ਇਨਫੋਰਮੇਸ਼ਨ ਲਈ ਹੈਗੀ ਆ, ਉਹ ਕਹਿੰਦੇ ਆ ਵੀ ਜਿਹੜੀਆਂ ਜੇਲ੍ਹਾਂ ਹੈਗੀਆਂ, ਡਿਟੈਂਸ਼ਨ ਸੈਂਟਰ ਹੈਗੇ ਆ, ਉੱਥੇ ਹੇਟ ਕ੍ਰਾਈਮ ਬਹੁਤ ਹੋ ਰਿਹਾ ਹੈਗਾ ਆ ਤੇ ਅਬਿਊਜ਼ ਵੀ ਜਿਹੜਾ ਇਮੀਗ੍ਰੈਂਟ ਆ ਉਹਨਾਂ ਦਾ ਹੋ ਰਿਹਾ। 800 ਦੇ ਕਰੀਬ ਕਹਿੰਦੇ ਹੇਟ ਰਿਲੇਟਡ ਇੰਸੀਡੈਂਟਸ ਜਿਹੜੀਆਂ ਆ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ 'ਚ ਹੋਈਆਂ ਹੈਗੀਆਂ ਜਦੋਂ ਤੋਂ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਆਫਿਸ ਜਿਹੜਾ ਇਹ ਸੰਭਾਲਿਆ ਹੋਇਆ ਹੈਗਾ ਆ। ਜਿਹੜੀਆਂ ਇਹ ਰਿਪੋਰਟਸ ਹੈਗੀਆਂ ਆ ਕਹਿੰਦੇ ਵੀ ਇਹ ਰਿਲੇਟਡ ਟੂ ਰੇਸ, ਐਥਨੀਸਿਟੀ, ਨੈਸ਼ਨੈਲਿਟੀ, ਰਿਲੀਜਨ, ਸੈਕਸ਼ੂਅਲ ਓਰੀਐਂਟੇਸ਼ਨ, ਜੈਂਡਰ ਆਇਡੈਂਟੀਟੀ ਤੇ ਡਿਸੇਬਿਲਿਟੀ ਦੇ ਉੱਤੇ ਇਹ ਬੇਸਡ ਹੈਗੀਆਂ। ਸੋ ਇਹਨਾਂ ਸਾਰਿਆਂ ਦੇ ਉੱਤੇ ਹੀ ਕਹਿੰਦੇ ਵੀ ਜਿਹੜੇ ਆਫਿਸਰਸ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਆ ਉਹਨਾਂ ਨੂੰ ਅਬਿਊਜ਼ ਕਰਦੇ ਰਹੇ ਹੈਗੇ ਆ, ਬਹੁਤ ਗਾਲਾਂ ਕੱਢ ਕੇ ਕਾਲੇ ਮੂਲ ਦੇ ਲੋਕਾਂ ਨੂੰ ਹੇਸ਼ੀਅਨ ਟਰੈਸ਼, ਜਿੱਦਾਂ ਇਸ ਤਰ੍ਹਾਂ ਮੌਂਕੀ ਵਰਡ ਯੂਜ਼ ਕਰਨਾ, ਇਸ ਤਰ੍ਹਾਂ ਦੇ ਬਹੁਤ ਜਿਹੜੇ ਗਲਤ ਸ਼ਬਦ ਜਿਹੜੇ ਆ ਉਹ ਯੂਜ਼ ਕਰਦੇ ਰਹੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਬੜੀ ਇੱਕ ਮਾੜੀ ਖਬਰ ਜਿਹੜੀ ਆ ਰਹੀ ਆ। ਨਿਊ ਮੈਕਸੀਕੋ ਦੇ ਵੀ ਹਾਈਵੇ ਦੇ ਉੱਤੇ ਇੱਕ ਬੱਸ ਕਰੈਸ਼ ਜਿਹੜੀ ਹੋਈ ਹੈ, ਜਿਸ ਦੇ ਵਿੱਚ 3 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਆ। ਕੱਲ੍ਹ ਜਿਹੜਾ ਤੜਕੇ ਜਿਹੜੇ ਆ ਇਹ ਐਕਸੀਡੈਂਟ ਹਾਦਸਾ ਵਾਪਰਿਆ, ਜਿਸ ਦੇ ਵਿੱਚ 3 ਹੋਰ ਵਹੀਕਲਸ ਵੀ ਇਨਵੋਲਵ ਸੀਗੇ। ਕਾਰ ਸੀਗਾ, ਪਿਕਅਪ ਟਰੱਕ ਜਿਹੜਾ ਉਹ ਸੀਗਾ। ਤਾਂ ਦੇਰ ਰਾਤ 2 ਵਜੇ ਕਹਿੰਦੇ ਆ ਵੀ ਇਹ ਐਕਸੀਡੈਂਟ ਜਿਹੜਾ ਵਾਪਰਿਆ ਆ ਅਤੇ ਇਸ ਦੇ ਵਿੱਚ 3 ਜਾਣਿਆਂ ਦੀ ਮੌਤ ਹੋਈ ਆ ਅਤੇ 24 ਕੁ ਜਾਣੇ ਹੋਰ ਜਿਹੜੇ ਆ ਉਹ ਜ਼ਖਮੀ ਵੀ ਦੱਸੇ ਜਾਂਦੇ ਨੇ। ਬੱਸ ਕਹਿੰਦਾ ਵੀ ਕਾਰ ਜਿਹੜੀ ਸਟਰੱਕ ਉਹ ਪਿਕਅਪ ਟਰੱਕ ਦੇ ਨਾਲ ਜਿਹੜੀ ਵੱਜੀ ਪਿੱਛੋਂ ਦੀ, ਜਿਹੜੀ ਉਹ ਆ ਕੇ ਅਤੇ ਕਾਰ ਵਾਲਾ ਜਿਹੜਾ ਬੰਦਾ ਆ ਉਸ ਦੇ ਵਿੱਚ ਆ ਉਹ ਮਾਰਿਆ ਗਿਆ ਸੀਗਾ। ਅਤੇ ਉਹ ਐਕਸੀਡੈਂਟ ਤੋਂ ਪਿੱਛੋਂ ਹੀ ਜਿੱਦੀ ਆ ਟਰੱਕ ਆ ਦੇਖੋ ਮਾਫੀ ਚਾਹੁੰਦਾ, ਜਿਹੜੀ ਬੱਸ ਆ ਉਹ ਆ ਰਹੀ ਸੀਗੀ ਅਤੇ ਡਰਾਈਵਰ ਨੇ ਟਰਾਈ ਤਾਂ ਕੀਤੀ ਵੀ ਉਹ ਜਿਹੜੀ ਇਸ ਟਾਈਮ ਐਕਸੀਡੈਂਟ ਹੋਏ ਪਿਕਅਪ ਟਰੱਕ ਅਤੇ ਕਾਰ ਆ ਉਸ ਦੇ ਵਿੱਚ ਜਿਹੜਾ ਉਹ ਨਾ ਵੱਜੇ, ਅਤੇ ਪਰ ਜਿਹੜਾ ਆ ਉਸ ਦੇ ਵਿੱਚ ਵੱਜ ਗਿਆ, ਜਿਸ ਕਰਕੇ ਹਾਦਸਾ ਹੋਰ ਵੀ ਜ਼ਿਆਦਾ ਗੰਭੀਰ ਜਿਹੜਾ ਰੂਪ ਅਖਤਿਆਰ ਕਰ ਗਿਆ ਅਤੇ ਡਰਾਈਵਰ ਜਿਹੜਾ ਆ ਉਹ ਵਿੱਚੋਂ ਨਿਕਲ ਨਹੀਂ ਸਕਿਆ ਹਾਦਸਾਗ੍ਰਸਤ ਕਾਰ ਦਾ, ਅਤੇ ਉਸ ਦੀ ਜਿਹੜੀ ਕਹਿੰਦੇ ਉੱਥੇ ਮੌਕੇ ਦੇ ਉੱਤੇ ਮੌਤ ਹੋ ਗਈ। ਅਤੇ ਬੱਸ ਦਾ ਡਰਾਈਵਰ ਆ, ਬੱਸ ਤੋਂ ਕੰਟਰੋਲ ਜਿਹੜਾ ਆ ਉਹ ਬੇਕਾਬੂ ਹੋ ਗਈ ਬੱਸ, ਅਤੇ ਸੱਜੇ ਪਾਸੇ ਨੂੰ ਬੱਸ ਜਿਹੜੀ ਆ ਉਲਟ ਵੀ ਗਈ, ਰੋਲ ਵੀ ਹੋ ਗਈ, ਅਤੇ ਜਿਹਦੇ ਕਰਕੇ ਜਿਹੜਾ ਕਹਿੰਦਾ ਵੀ ਸਾਈਡ ਤੋਂ ਜਿਹੜਾ ਇੱਕ ਸੈਮੀ ਟਰੱਕ ਸੀਗਾ ਉਸ ਦੇ ਵੀ ਜਿਹੜੇ ਉਹ ਨਾਲ ਜਿਹੜੀ ਉਹ ਜਾ ਵੱਜੀ। ਸੋ ਬਹੁਤ ਜਿਹੜਾ ਭਿਆਨਕ ਹਾਦਸਾ ਜਿਹੜਾ ਵਾਪਰਿਆ, ਜਿਸ ਦੇ ਵਿੱਚ 3 ਜਾਣਿਆਂ ਦੀ ਮੌਤ ਦੀ ਖਬਰ ਆ ਰਹੀ ਹੈ ਅਤੇ 24 ਜਾਣੇ ਜਿਹੜੇ ਉਹ ਜ਼ਖਮੀ ਦੱਸੇ ਜਾ ਰਹੇ ਨੇ। ਇਹ ਘਟਨਾ ਜਿਹੜੀ ਹੈ ਨਿਊ ਮੈਕਸੀਕੋ ਦੇ ਹਾਈਵੇ ਦੇ ਉੱਤੇ ਜਿਹੜੀ ਹੈ ਇੰਟਰਸਟੇਟ 25 ਨਾਰਥ ਆਫ ਬਰਨੈਲੀਲੋ ਜਿਹੜੇ ਉਸ ਦੇ ਲਾਗੇ ਇਹ ਹਾਦਸਾ ਵਾਪਰਿਆ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਜਿਹੜੀ ਆਇਲ ਦੀ ਵੀ ਪ੍ਰਾਈਸਿਸ ਆ ਬੈਰਲ ਦੀ ਉਹ ਹੁਣ $69 ਹੋ ਗਈ ਆ, ਲਗਭਗ 3% ਉਹਦੀ ਜਿਹੜੀ ਕੀਮਤ ਆ ਉਹਦੇ ਵਿੱਚ ਘਾਟਾ ਹੋਇਆ ਹੈਗਾ ਆ। ਇਹ ਜਿਹੜੀ ਖਬਰ ਆ US ਸੈਕਟਰੀ ਜਿਹੜੇ ਟ੍ਰੇਜਰੀ ਸੈਕਟਰੀ ਹੈਗੇ ਆ ਸਟੀਵਨ ਮਨੂਚਿਨ ਉਹਨਾਂ ਵੱਲੋਂ ਆਈ ਹੈਗੀ ਆ। ਉਹ ਕਹਿੰਦੇ ਭਈ ਅਸੀਂ ਕੰਸੀਡਰ ਕਰ ਰਹੇ ਹੈਗੇ ਆ ਕੁਛ ਕੁ ਜਿਹੜੇ ਈਰਾਨ ਦੇ ਉੱਤੇ ਸੈਂਕਸ਼ਨਸ ਲੱਗੀਆਂ ਆ, ਕੁਛ ਮੁਲਕ ਜਿਹੜੇ ਆ ਈਰਾਨ ਤੋਂ
ਤੇਲ ਬਾਈ ਕਰਦੇ ਹੈਗੇ ਉਹਨਾਂ ਦੇ ਵੇਵਰ ਦੇ ਲਈ, ਕਿਉਂਕਿ ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਕਹਿੰਦੇ ਟਾਈਮ ਚਾਹੀਦਾ ਹੈਗਾ ਆ ਉਹਨਾਂ ਦੇ ਨਾਲ ਜਿਹੜਾ ਆਪਣਾ ਜੋ ਵੀ ਰੈਜ਼ੋਲੂਸ਼ਨ ਸੈਟਅਪ ਕਰਨ ਦੇ ਲਈ। ਅਤੇ ਟਰੰਪ ਐਡਮਿਨਿਸਟ੍ਰੇਸ਼ਨ ਆਲਰੇਡੀ ਬਹੁਤ ਸਾਰੇ ਜਿਹੜੇ ਮੁਲਕ ਆ ਉਹਨਾਂ ਨੂੰ ਪੁਸ਼ ਕਰ ਰਿਹਾ ਆ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਆਇਲ ਹੈਗਾ ਆ, ਗੈਸ ਆ, ਉਹ ਈਰਾਨ ਤੋਂ ਜਿਹੜਾ ਲੈਣਾ ਬੰਦ ਕਰ ਦੇਣਾ ਚਾਹੀਦਾ। ਜਿੰਨੇ ਵੀ US ਦੇ ਮਿੱਤਰ ਦੋਸਤ ਜਿਹੜੇ ਮੁਲਕ ਹੈਗੇ ਆ, ਪਲੱਸ ਹੋਰ ਵੀ ਜਿਹੜੇ ਮੁਲਕ ਹੈਗੇ ਆ, ਵੀ ਉਹਨਾਂ ਨੂੰ ਈਰਾਨ ਤੋਂ ਜਿਹੜਾ ਗੈਸ ਲੈਣਾ ਬੰਦ ਕਰ ਦੇਣਾ ਚਾਹੀਦਾ, ਕਿਉਂਕਿ ਈਰਾਨ ਜਿਹੜਾ ਆ ਨਿਊਕਲੀਅਰ ਵਾਲਾ ਜਿਹੜਾ ਉਹਨਾਂ ਦਾ ਇਸ਼ੂ ਹੈਗਾ ਉਹ ਤੋਂ ਉਹ ਪਿੱਛੇ ਨਹੀਂ ਹਟ ਰਿਹਾ। ਜੀ 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 ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ। ਬ੍ਰੇਕ ਆਪਾਂ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਆਉਂਦੇ ਹਾਂ। ਤੇ ਉਹਦੇ ਬਾਅਦ ਆਪਾਂ FIFA ਦਾ ਜਿਹੜਾ ਕੱਲ ਮੈਚ ਹੋਇਆ ਸੀ ਵਰਲਡ ਕੱਪ ਉਹਦੇ ਬਾਰੇ ਵੀ ਥੋੜਾ ਬਹੁਤਾ ਡਿਸਕਸ ਕਰਾਂਗੇ। ਤੇ ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ ਪੰਜਾਬੀ ਰੇਡੀਓ USA ਦੇ ਸਟੂਡੀਓ ਵਿੱਚ। ਅਗਰ ਤੁਸੀਂ ਮੈਚ ਦੇਖਿਆ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਕਿਹੜੀ ਟੀਮ ਵਧੀਆ ਸੀ, ਕਾਲ ਕਰ ਸਕਦੇ ਹੋ ਬ੍ਰੇਕ ਤੋਂ ਬਾਅਦ 408 272 5200 ਦੇ। ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916 865 6659 ਜਾਂ ਫਿਰ 209 500 0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਕਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਕਾਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਪ੍ਰਾਈਡ ਸਟਾਫ ਵੁੱਡਲੈਂਡ ਵਾਲੇ PCP ਟੋਮੈਟੋ ਕੈਨਰੀ ਵੁੱਡਲੈਂਡ ਵਾਸਤੇ ਇਸ ਮੌਕੇ ਸੈਂਕੜੇ ਹੀ EMPLOYEES ਹਾਇਰ ਕਰ ਰਹੇ ਹਨ, ਜਿਸ ਦੇ ਸੰਬੰਧ ਦੇ ਵਿੱਚ ਵੱਖ-ਵੱਖ ਜਗ੍ਹਾ ਜੌਬ ਫੇਅਰਸ ਲੱਗਣਗੇ। 11 ਜੁਲਾਈ ਦਿਨ ਬੁੱਧਵਾਰ ਨੂੰ ਵੁੱਡਲੈਂਡ 1 ਸਟਾਪ ਸੈਂਟਰ 25 ਨਾਰਥ ਕਾਟਨਵੁੱਡ ਸਟਰੀਟ ਵੁੱਡਲੈਂਡ ਵਿਖੇ ਸਵੇਰੇ 9 ਤੋਂ 12 ਵਜੇ ਤੱਕ। ਜੁਲਾਈ 5, ਜੁਲਾਈ 12, ਜੁਲਾਈ 19 ਤੇ ਜੁਲਾਈ 26 ਨੂੰ ਮਾਹਲ ਪਲਾਜ਼ਾ 1917 ਫ੍ਰੈਂਕਲਿਨ ਰੋਡ ਯੂਬਾ ਸਿਟੀ ਸ਼ਾਮੀ 6 ਤੋਂ 7:30 ਵਜੇ ਤੱਕ। ਹਰ ਵੀਰਵਾਰ
ਬੁੱਧਵਾਰ 5 ਜੁਲਾਈ ਤੋਂ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਸਟਰ ਕਾਉਂਟੀ 1 ਸਟਾਪ 950 ਥਾਰਪ ਰੋਡ ਵਿਖੇ ਤੇ ਹਰ ਬੁੱਧਵਾਰ 18 ਜੁਲਾਈ ਤੋਂ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਪ੍ਰਾਈਡ ਸਟਾਫ ਆਫਿਸ ਦੇ ਵਿੱਚ 78 ਵੈਸਟ ਕੋਰਟ ਵੁੱਡਲੈਂਡ ਵਿਖੇ ਹੋਵੇਗਾ। ਹੋਰ ਜਾਣਕਾਰੀ ਲਈ ਕਾਲ ਪ੍ਰਾਈਡ ਸਟਾਫ ਆਫਿਸ 530 661 3405 530661 3405 530 661 3405। ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ, ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ। ਮੈਂ ਹਾਂ ਤੁਹਾਡੀ ਆਪਣੀ ਰਮਨਦੀਪ ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਤੋਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਧੰਨਵਾਦ ਜੀ। ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਇੱਕ ਬੜੀ ਮਾੜੀ ਖਬਰ ਆ ਰਹੀ ਆ ਵੀ ਇੱਕ ਫੈਮਿਲੀ ਜਿਹੜੀ ਆ ਉਹ ਕੈਲਗਰੀ ਤੋਂ ਹੂਸਟਨ ਨੂੰ ਆ ਰਹੀ ਸੀ, ਜਿਹਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਐਕਸੀਡੈਂਟ ਦੇ ਵਿੱਚ ਕੁਛ ਮੈਂਬਰਾਂ ਦੀ ਮੌਤ ਹੋ ਗਈ ਤੇ ਕੁਛ ਦੇ ਜਿਹੜੇ ਆ ਸੱਟਾਂ ਵੀ ਲੱਗੀਆਂ ਹੈਗੀਆਂ ਆ। ਬਿਲਕੁਲ, ਕੈਲਗਰੀ ਤੋਂ ਹਿਊਸਟਨ ਟੈਕਸਸ ਨੂੰ ਜਿਹੜਾ ਪਰਿਵਾਰ ਆ ਉਹ ਮੂਵ ਕਹਿੰਦੇ ਆ ਹੋ ਰਿਹਾ ਸੀਗਾ, ਟਰੈਵਲ ਜਿਹੜਾ ਉਹ ਕਰ ਰਿਹਾ ਸੀ ਤੇ ਅਚਨਚੇਤੇ ਜਿਹੜੇ ਆ ਆਉਂਦੇ ਹੋਏ ਰਸਤੇ ਦੇ ਵਿੱਚ ਜਿਹੜਾ ਉਹ ਹਾਦਸਾ ਹੋ ਗਿਆ, ਦੁਰਘਟਨਾ ਜਿਹੜੀ ਆ ਉਹ ਵਾਪਰੀ ਆ। ਬਹੁਤ ਹੀ ਮੰਦਭਾਗੀ ਜਿਹੜੀ ਗੱਲ ਆ। ਦੇਖੋ ਆਪਣਾ ਸਾਰਾ ਕੁਝ ਉੱਥੋਂ ਇੱਕ ਹਿਸਾਬ ਨਾਲ ਜੜ੍ਹਾਂ ਪੱਟ ਕੇ ਦੂਜੀ ਜਗ੍ਹਾ ਤੇ ਬੰਦਾ ਜੜ੍ਹਾਂ ਪੱਟ ਲਾਉਣ ਦੇ ਲਈ ਵਕੇਸ਼ਨ ਤੇ ਆ ਰਹੇ ਸੀ ਉਹ ਰਣਵੀਰ ਸਿੰਘ ਜੀ। ਕਿਸੇ ਕਾਲਰ ਨੇ ਮੈਨੂੰ ਕਾਲ ਕਰਕੇ ਜਿਹੜੀ ਜਾਣਕਾਰੀ ਦਿੱਤੀ ਸੀ, ਕਹਿੰਦੇ ਸੀ ਵੀ ਸ਼ਾਇਦ ਉਹ ਨਾ ਪੂਰਾ ਪੱਕਾ ਹੀ ਮੂਵ ਵੀ ਜਿਹੜਾ ਸ਼ਾਇਦ ਕਰ ਰਹੇ ਸੀਗੇ। ਉਹ ਅੱਛਾ ਵੀ ਹੋ ਸਕਦਾ ਵੀ ਇਸ ਦੇ ਵਿੱਚ, ਕਿਉਂਕਿ ਅਜੇ ਖਬਰਾਂ ਜਿਹੜੀਆਂ ਕਿਤੋਂ ਕੁਛ ਆ ਰਿਹਾ ਕਿਤੋਂ ਕੁਛ ਆ ਰਿਹਾ ਆ, ਤੋਂ ਸ਼ਾਇਦ ਇਹ ਵੀ ਜਿਹੜੀ ਇਸ ਦੇ ਵਿੱਚ ਗੱਲ ਜਿਹੜੀ ਹੋ ਸਕਦੀ ਉਹਨਾਂ ਦੇ ਕਹਿਣ ਦੇ ਮੁਤਾਬਕ। ਪਰ ਬਹੁਤ ਹੀ ਜਿਹੜੀ ਮਾੜੀ ਘਟਨਾ ਵਾਪਰੀ। ਆਪਾਂ ਦੇਖਿਆ ਸੀ ਪਿਛਲੇ ਸਾਲਾਂ ਦੇ ਪਿਛਲੇ ਕੁਛ ਮਹੀਨੇ ਪਹਿਲਾਂ ਇੱਕ ਹੋਰ ਪਰਿਵਾਰ ਜਿਹੜਾ ਆ ਪੋਰਟਲੈਂਡ ਤੋਂ ਮੂਵ ਹੋ ਰਿਹਾ ਸੀਗਾ, ਇੱਧਰ ਨੂੰ ਆ ਰਿਹਾ ਸੀਗਾ ਵਕੇਸ਼ਨ ਦੇ ਉੱਤੇ, ਤੇ ਉਹਨਾਂ ਦਾ ਜਿਹੜਾ ਹਾਈਵੇ 1 ਦੇ ਉੱਤੇ ਜਿਹੜਾ ਆ ਬਹੁਤ ਭਿਆਨਕ ਹਾਦਸਾ ਹੋਇਆ। ਪੂਰੇ ਦਾ ਪੂਰਾ ਪਰਿਵਾਰ ਹੀ ਜਿਹੜਾ ਆ ਉਹ ਖਤਮ ਹੋ ਗਿਆ ਸੀਗਾ ਉਸ ਦੇ ਵਿੱਚ। ਸੋ ਜਦੋਂ ਆਪਾਂ ਟਰੈਵਲ ਕਰਦੇ ਹਾਂ ਬਹੁਤ ਜਿਹੜਾ ਸਤਰਕ ਰਹਿਣ ਦੀ ਜ਼ਰੂਰਤ ਆ, ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਬੰਦਾ ਆਪਣੇ ਵੱਲੋਂ ਤਾਂ ਪੂਰੀ ਟਰਾਈ ਕਰਦਾ ਵੀ ਕੁਛ ਨਾ ਹੋਵੇ, ਤੇ ਕਈ ਵਾਰੀ ਬਾਕੀ ਸਾਰੇ ਜਾਣੇ ਜੇ ਹਰ ਇੱਕ ਡਰਾਈਵਰ ਹਰ ਇੱਕ ਜਾਣਾ ਜਿਹੜਾ ਗੱਡੀਆਂ 'ਚ ਜਾ ਰਿਹਾ ਇਹ ਚੀਜ਼ ਸੋਚੇ ਵੀ ਆਪਾਂ ਜਿਹੜਾ ਸਹੀ ਤਰੀਕੇ ਨਾਲ ਚਲਾਉਣੀ ਆ, ਕੋਈ ਇੱਦਾਂ ਦੀ ਰੈਸ਼ ਡਰਾਈਵਿੰਗ ਨਹੀਂ ਕਰਨੀ, ਤਾਂ ਕਈ ਜਿਹੜੇ ਹਾਦਸੇ ਆ ਉਹ ਟਲ ਸਕਦੇ ਆ। ਪਰ ਅਫਸੋਸ ਆ ਵੀ ਸਾਰੇ ਲੋਕ ਇਸ ਤਰੀਕੇ ਨਾਲ ਕਈ ਵਾਰੀ ਸੋਚਦੇ ਨਹੀਂ ਆ, ਤੇ ਕੋਈ ਨਾ ਕੋਈ ਕਿਸੇ ਦੇ ਵਿੱਚ ਮਾਰ ਕੇ ਇੱਦਾਂ ਕੋਈ ਐਕਸੀਡੈਂਟ ਵੀ ਜਿਹੜਾ ਆ ਉਹ ਕਰ ਦਿੰਦਾ ਆ। ਅਣਗਹਿਲੀ ਜਿਹੜੀ ਹੋ ਜਾਂਦੀ, ਸਤਰਕਤਾ ਜਿਹੜੀ ਬਹੁਤ ਜ਼ਿਆਦਾ ਜਿਹੜੀ ਉਹ ਚਾਹੀਦੀ ਹੁੰਦੀ ਆ। ਤੁਸੀਂ ਥੱਕੇ ਟੁੱਟੇ ਹੋਵੋ, ਝੋਕਾ ਨਾ ਮਾਰੋ, ਸਾਈਡ 'ਤੇ ਲਾ ਕੇ ਜਿਹੜੀ ਗੱਡੀ ਆ ਕਿਸੇ ਐਗਜ਼ਿਟ 'ਤੇ ਕੱਟ ਕੇ ਬੰਦੇ ਨੂੰ ਸੌ ਲੈਣਾ ਚਾਹੀਦਾ। ਪਰ ਇਹ ਪਰਿਵਾਰ ਦੇ ਨਾਲ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਵਾਪਰੀ ਆ। ਕਈ ਮੈਂਬਰ ਫੱਟੜ ਨੇ ਤੇ ਬੱਚਾ ਕਹਿੰਦੇ ਆ ਸ਼ਾਇਦ ਉਹਨਾਂ ਦਾ ਉਹਦੀ ਖੁਦ ਬੰਦੇ ਦੀ ਜਿਹਦਾ ਨਾਂ ਉਪਿੰਦਰਜੀਤ ਸਿੰਘ ਮਨਿਹਾਸ ਦੱਸਿਆ, ਤੇ ਉਹਨਾਂ ਦੇ 6 ਸਾਲਾਂ ਦਾ ਬੱਚਾ ਜਿਹੜਾ ਮਿਹਰ ਪ੍ਰਤਾਪ ਮਨਿਹਾਸ, ਦੋਨਾਂ ਦੀ ਮੌਤ ਹੋ ਗਈ। ਤੇ ਪੰਜਾਬ ਤੋਂ ਉਹਨਾਂ ਦਾ ਪਿੰਡ ਜਿਹੜਾ ਆ ਦਮੁੰਦਾ ਨਾਮ ਦੱਸਿਆ ਗਿਆ ਹੈਗਾ, ਤੇ ਉਹਨਾਂ ਦੇ ਜਿਹੜੇ ਮਦਰ ਸੀ ਤੇ 2 ਜਿਹੜੀਆਂ ਬੱਚੀਆਂ ਆ ਉਹ ਜਿਹੜੀਆਂ ਆ ਫੱਟੜ ਹੋਈਆਂ ਹੈਗੀਆਂ ਆ। ਕੈਲਗਰੀ ਤੋਂ ਇਹ ਜਿਹੜੀ ਫੈਮਿਲੀ ਆ ਹੂਸਟਨ ਟੈਕਸਸ ਨੂੰ ਜਾ ਰਹੀ ਸੀ।
ਬਿਲਕੁਲ 2 ਜਣੇ ਬਿਲਕੁਲ ਤੁਸੀਂ ਜਿੱਦਾਂ ਦੱਸਿਆ ਵੀ ਮਾਰੇ ਗਏ। ਪੋਰਟਰ ਕਾਉਂਟੀ ਦੇ ਵਿੱਚ ਹਰਜੋਤ ਸਿੰਘ ਜੀ ਇਹ ਐਕਸੀਡੈਂਟ ਜਿਹੜਾ ਹੋਇਆ ਆ ਹੋਂਡਾ ਗੱਡੀ ਦੇ ਵਿੱਚ ਜਾ ਰਹੇ ਸੀਗੇ ਅਤੇ ਜਿਸ ਦੇ ਵਿੱਚ ਇਹ ਮਾੜੀ ਜਿਹੜੀ ਘਟਨਾ ਆ ਉਹ ਵਾਪਰੀ ਆ ਅਤੇ ਬੰਦੇ ਦਾ ਜਿਹੜਾ ਹਿੱਲ ਜਾਂਦਾ ਹਰਜੋਤ ਸਿੰਘ ਜੀ। ਅਤੇ ਕਰੈਸ਼ ਕਿੱਦਾਂ ਹੋਇਆ ਕਿਵੇਂ ਹੋਇਆ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ। ਸੈਮਾਈ ਟਰੱਕ ਦੇ ਨਾਲ ਇਹਨਾਂ ਦੀ ਗੱਡੀ ਦਾ ਜਿਹੜਾ ਐਕਸੀਡੈਂਟ ਆ ਉਹ ਹੋਇਆ ਸੀ। 57 ਸਾਲਾਂ ਦਾ ਜਿਹੜਾ ਸਕਾਟ ਗੈਰਟ ਅਮਰੀਲੋ ਤੋਂ ਜਿਹੜਾ ਸੀਗਾ ਉਹਦੇ ਵੀ ਜਿਹੜੇ ਆ ਸੱਟਾਂ ਲੱਗੀਆਂ ਅਤੇ ਪਰ ਕਹਿੰਦੇ ਆ ਵੀ ਉਹ ਇਸ ਟਾਈਮ ਜ਼ੇਰੇ ਇਲਾਜ ਜਿਹੜਾ ਉਹ ਦੱਸਿਆ ਜਾਂਦਾ ਆ। ਇੱਕ ਬੱਚਾ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸਿਆ ਜਾ ਰਿਹਾ ਆ। ਬਹੁਤ ਹੀ ਮਾੜੀ ਖਬਰ ਹੈਗੀ ਆ ਤੇ ਬਿਲਕੁਲ ਜੀ ਦਿਲ ਬਲੂੰਦਰਿਆ ਜਾਂਦਾ ਆ ਵੀ ਕੀ ਦੇਖੋ ਪਤਾ ਨਹੀਂ ਕਿੱਥੇ ਜਿਹੜਾ ਕਾਲ ਨੇ ਆ ਕੇ ਇੱਦਾਂ ਜਿਹੜਾ ਦੇਖੋ ਘੇਰ ਲੈਣਾ ਹੁੰਦਾ ਜੀ। ਬਿਲਕੁਲ ਪਰਿਵਾਰ ਖੁਸ਼ੀਆਂ ਦੇ ਮੂਡ ਦੇ ਵਿੱਚ ਜਾ ਰਿਹਾ ਸੀ ਤੇ ਇਹ ਕੁਝ ਭਾਣਾ ਵਾਪਰ ਗਿਆ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਇਹ ਖਬਰ ਬਹੁਤ ਘੱਟ ਰਿਪੋਰਟ ਜਿਹੜੀ ਹੋ ਰਹੀ ਆ। ਪਲੂਟੋਨੀਅਮ ਜਿਹੜਾ ਕਿ ਇੱਕ ਕਹਿ ਸਕਦੇ ਹਾਂ ਵੀ ਬੜਾ ਹਾਈਲੀ ਰੇਡੀਓ ਐਕਟਿਵ ਜਿਹੜਾ ਮੈਟਲ ਹੈਗਾ ਆ ਸੈਨ ਐਂਟੋਨੀਓ ਦੀ ਇੱਕ ਫੈਸਿਲਿਟੀ ਤੋਂ ਉਹ ਗਾਇਬ ਹੋ ਗਿਆ ਉਹ ਇਸ ਟਾਈਮ ਲੱਭ ਨਹੀਂ ਰਿਹਾ। ਅਤੇ ਇਸ ਦੇ ਬਾਰੇ ਜਿਹੜੀ ਸਰਕਾਰ ਆ ਕੁਛ ਇਸ ਦੇ ਬਾਰੇ ਕਹਿੰਦੇ ਜਾਣਕਾਰੀ ਵੀ ਨਹੀਂ ਜਿਹੜੀ ਦੇ ਰਹੀ ਅਤੇ ਇਸ ਦੇ ਬਾਰੇ ਜਿਹੜੀ ਉਹ ਦੱਸ ਵੀ ਨਹੀਂ ਰਹੀ। 2 ਸਿਕਿਉਰਿਟੀ ਐਕਸਪਰਟਸ ਜਿਹੜੇ ਹੈਗੇ ਆ ਡਿਪਾਰਟਮੈਂਟ ਆਫ ਐਨਰਜੀ ਆਈਡਾਹੋ ਨੈਸ਼ਨਲ ਲੈਬੋਰੇਟਰੀ ਜਿਹੜੀ ਆ ਉੱਥੋਂ ਇਹ ਜਿਹੜੀ ਜਾਣਕਾਰੀ ਪ੍ਰਾਪਤ ਜਿਹੜੀ ਹੋਈ ਆ ਪਲੂਟੋਨੀਅਮ ਜਿਹੜਾ ਰੇਡੀਓ ਐਕਟਿਵ ਸੀਸੀਐਮ ਹੈਗਾ ਆ ਅਤੇ ਨਾਲ ਰੇਡੀਏਸ਼ਨ ਡਿਟੈਕਟਰ ਜਿਹੜੇ ਆ ਉਹ ਕਹਿੰਦੇ ਆ ਇੱਕ ਰੈਂਟਲ ਕਾਰ ਜਿਹੜੀ ਪਾਰਕ ਕੀਤੀ ਹੋਈ ਸੀ ਉਸ ਲੋਟ ਦੇ ਵਿੱਚ ਉੱਥੋਂ ਉਸ ਦੇ ਵਿੱਚੋਂ ਜਿਹੜੇ ਆ ਉਹ ਚੋਰੀ ਕਰ ਲਏ ਗਏ ਨੇ। ਅਤੇ ਇਹ ਦੇਖੋ ਵੀ ਕਿਉਂਕਿ ਬਹੁਤ ਘਾਤਕ ਜਿਹੜੀ ਇਹ ਚੀਜ਼ ਹੈਗੀ ਆ ਇਹ ਹਥਿਆਰਾਂ ਦੇ ਵਿੱਚ ਅਤੇ ਹੋਰ ਕਈ ਜਿਹੜੇ ਇਸ ਦੇ ਨਾਲ ਗਲਤ ਕੰਮ ਜਿਹੜੇ ਆ ਉਹ ਕੀਤੇ ਜਾ ਸਕਦੇ ਆ ਜੇ ਕਿਸੇ ਭੈੜੇ ਬੰਦੇ ਦੇ ਹੱਥ ਜਿਹੜਾ ਆ ਉਹ ਲੱਗ ਸਕਦਾ ਆ। ਸੋ ਇਹ ਹੁਣ ਜਿਹੜਾ ਇਸ ਦੇ ਬਾਰੇ ਜਿਹੜੀ ਕਹਿੰਦੇ ਆ ਵੀ ਸਰਕਾਰ ਆ ਉਹ ਇਸ ਟਾਈਮ ਚੁੱਪੀ ਵੱਟੀ ਬੈਠੀ ਹੋਈ ਆ ਵੀ ਇਹ ਪਲੂਟੋਨੀਅਮ ਗਿਆ ਅਤੇ ਗਿਆ ਕਿੱਥੇ ਆ ਅਤੇ ਜੇ ਇਸ ਦੇ ਬਾਰੇ ਕੋਈ ਜਾਣਕਾਰੀ ਪ੍ਰਾਪਤ ਹੋ ਰਹੀ ਆ ਵੀ ਕੀ ਇਸ ਦੇ ਬਾਬਤ ਜਿਹੜਾ ਸਭ ਕੁਛ ਚੱਲ ਰਿਹਾ ਉਸ ਦੇ ਬਾਰੇ ਵੀ ਕੋਈ ਜਾਣਕਾਰੀ ਆ ਉਹ ਸਰਕਾਰ ਦੇ ਦੁਆਰਾ ਨਹੀਂ ਦੱਸੀ ਜਾ ਰਹੀ ਜੀ। ਬਿਲਕੁਲ ਸੋ ਇਹ ਤਾਂ ਉਹੀ ਗੱਲ ਹੋ ਗਈ ਪੰਜਾਬ ਪੁਲਿਸ ਵਾਲੀ ਵੀ ਜੀ ਜਿਹੜੇ ਹਥਿਆਰ ਬਰਾਮਦ ਕੀਤੇ ਸੀ ਜਾਂ ਭੁੱਕੀ ਬਰਾਮਦ ਕੀਤੀ ਸੀ ਹੁਣ ਲੱਭਦੇ ਨਹੀਂ ਕਿੱਥੇ ਚਲੇ ਗਏ। ਦੇਖੋ ਰੈਂਟਲ ਕਾਰ 'ਚ ਪਤਾ ਨਹੀਂ ਪਲੂਟੋਨੀਅਮ ਕਿੱਥੇ ਲਈ ਜਾਂਦੇ ਸੀਗੇ ਜੀ ਕਿੰਨਾ ਖਤਰਨਾਕ ਚੀਜ਼ ਆ ਦੇਖੋ। ਇੱਦਾਂ ਦੀ ਵੀ ਜਿਹੜੀ ਆ ਮਿਸਮੈਨੇਜਮੈਂਟ ਜਿਹੜੀ ਆ ਉਹ ਦੇਖੀ ਗਈ ਆ ਜਾਂ ਹੋ ਸਕਦਾ ਵੀ ਤਾਂ ਇੱਦਾਂ ਲਈ ਜਾਂਦੇ ਵੀ ਦੂਜੇ ਬੰਦਿਆਂ ਨੂੰ ਪਤਾ ਨਾ ਲੱਗੇ ਪਰ ਇੱਦਾਂ ਲੱਗਦਾ ਵੀ ਉਹ ਬੰਦਿਆਂ ਨੂੰ ਪਤਾ ਸੀਗਾ ਜਿਨ੍ਹਾਂ ਨੇ ਚੋਰੀ ਕਰਨਾ ਸੀ ਵੀ ਰੈਂਟਲ ਕਾਰ 'ਚ ਜਿਹੜੇ ਉਹ ਲਈ ਜਾਂਦੇ ਸੀਗੇ ਜੀ। ਤੇ ਅਗਲੀ ਖਬਰ ਆਪਾਂ ਰਾਜਕਰਮਵੀਰ ਸਿੰਘ ਜੀ ਜਿਹੜਾ ਮੈਚ ਹੋਇਆ ਸੀ ਕੱਲ ਫੀਫਾ ਦਾ ਬਿਲਕੁਲ ਜੀ ਉਹਦੇ ਬਾਰੇ ਡਿਸਕਸ ਕਰੀਏ। ਬਿਲਕੁਲ ਜੀ 2 ਮੈਚ ਜਿਹੜੇ ਵੀਕਐਂਡ ਦੇ ਉੱਤੇ ਹੋਏ। ਇੱਕ ਤਾਂ ਜਿਹੜੇ ਤੀਜੇ ਪਲੇਸ ਦੇ ਲਈ ਜਿਹੜਾ ਪਹਿਲਾ ਮੈਚ ਆ ਉਹ ਦੇਖਿਆ ਗਿਆ ਇੰਗਲੈਂਡ ਅਤੇ ਬੈਲਜੀਅਮ ਦੇ ਦਰਮਿਆਨ ਜਿਹੜਾ ਆ ਉਹ ਮੁਕਾਬਲਾ ਹੋਇਆ ਜਿਸ ਦੇ ਵਿੱਚ ਬੈਲਜੀਅਮ ਨੇ ਜਿਹੜੀ ਆ ਉਹ 2-0 ਦੇ ਨਾਲ ਇੰਗਲੈਂਡ ਦੇ ਉੱਤੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਅਤੇ ਬੈਲਜੀਅਮ ਜਿਹੜਾ ਆ ਤੀਜੇ ਸਥਾਨ ਦੇ ਉੱਤੇ ਜਿਹੜਾ ਉਹ ਰਿਹਾ ਆ। ਕਾਫੀ ਵਧੀਆ ਜਿਹੜੇ ਖੇਡ ਦਾ ਪ੍ਰਦਰਸ਼ਨ ਉਸ ਦੇ ਵਿੱਚ ਕੀਤਾ ਜਿਹੜਾ ਬੈਲਜੀਅਮ ਦੀ ਟੀਮ ਨੇ। ਅਤੇ ਜੇ ਕੱਲ੍ਹ ਦੇ ਫਾਈਨਲ ਮੁਕਾਬਲੇ ਦੀ ਜਿਹੜੀ ਗੱਲ ਕਰੀਏ ਫਰਾਂਸ ਅਤੇ ਕਰੋਏਸ਼ੀਆ ਦੇ ਦਰਮਿਆਨ ਜਿਹੜਾ ਮੁਕਾਬਲਾ ਬਹੁਤ ਹੀ ਜ਼ਬਰਦਸਤ ਜਿਹੜਾ ਮੁਕਾਬਲਾ ਮਾਸਕੋ ਦੇ ਸਟੇਡੀਅਮ ਦੇ ਵਿੱਚ ਰਸ਼ੀਆ ਦੇ ਵਿੱਚ ਜਿੱਥੇ ਫੀਫਾ ਦਾ ਵਰਲਡ ਕੱਪ ਹੋ ਰਿਹਾ ਸੀਗਾ ਉੱਥੇ ਹੋਇਆ ਜਿਸ ਦੇ ਵਿੱਚ ਫਰਾਂਸ ਨੇ ਕਰੋਏਸ਼ੀਆ ਨੂੰ 4-2 ਦੇ ਨਾਲ ਜਿਹੜੀ ਆ ਉਹ ਮਾਤ ਪਾਈ ਆ ਉਹ ਹਰਾ ਦਿੱਤਾ ਆ। ਪਹਿਲਾ ਗੋਲ ਜਦੋਂ ਫਰਾਂਸ ਦੇ ਦੁਆਰਾ ਕੀਤਾ ਗਿਆ ਫਰੀ ਕਿੱਕ ਦੇ ਜ਼ਰੀਏ ਜਿਹੜਾ ਆ ਇਹ ਗੋਲ ਹੋਇਆ ਸੀ ਪਰ ਓਨ ਗੋਲ ਜਿਹੜਾ ਕਰੋਏਸ਼ੀਆ ਦੇ ਡਿਫੈਂਡਰ ਆ ਉਸ ਦਾ ਸਿਰ ਲੱਗ ਕੇ ਜਿਹੜਾ ਉਹਨੇ ਤਾਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਨੈੱਟ ਦੇ ਵਿੱਚ ਜਿਹੜਾ ਗੋਲ ਦਾਗ ਬੈਠਾ। ਫਿਰ ਉਸ ਤੋਂ ਬਾਅਦ ਦੇ ਵਿੱਚ ਫਰਾਂਸ ਦਾ ਜਿਹੜਾ ਉਹ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕਰੋਏਸ਼ੀਆ ਆ ਉਹਨਾਂ ਨੇ ਭਾਜੀ ਜਿਹੜੀ ਆ ਮੋੜ ਦਿੱਤੀ। ਇੱਕ ਗੋਲ ਉਹਨਾਂ ਨੇ ਕਰ ਦਿੱਤਾ 1-1 ਦੇ ਉੱਤੇ ਬਰਾਬਰਤਾ ਹੋਈ। 28 ਮਿੰਟ ਜਿਹੜੇ 38 ਮਿੰਟ ਤੱਕ ਇੱਦਾਂ ਹੀ ਜਿਹੜਾ ਚੱਲਦਾ ਰਿਹਾ। 38ਵੇਂ ਮਿੰਟ ਦੇ ਵਿੱਚ ਫਰਾਂਸ ਨੇ ਜਿਹੜੀ ਉਹ ਫੁਰਤੀ ਜਿਹੜੀ ਉਹ ਦਿਖਾਈ ਆਪਣੇ ਬਾਕਸ ਦੇ ਵਿੱਚ ਉਹ ਪਹੁੰਚ ਚੁੱਕੇ ਸੀ ਜਿੱਥੇ ਉਹਨਾਂ ਦਾ ਜਿਹੜਾ ਅੱਗੇ ਫਾਰਵਰਡ ਸੀਗਾ ਗ੍ਰੀਜ਼ਮੈਨ ਉਸ ਨੂੰ ਸਿੱਟ ਦਿੱਤਾ ਗਿਆ। ਹੈਂਡਬਾਲ ਜਿਹੜੀ ਆ ਉੱਥੇ ਉਹ ਹੋਈ ਅਤੇ ਜਿਸ ਤੋਂ ਬਾਅਦ ਗ੍ਰੀਜ਼ਮੈਨ ਨੇ ਉਹ ਪੈਨਲਟੀ ਜਿਹੜੀ ਆ ਉਹ ਲਾ ਕੇ 2-1 ਦੇ ਨਾਲ
ਕਹਿ ਲਓ ਵੀ ਅੱਗੇ ਪਹੁੰਚ ਗਏ। ਫਿਰ ਉਸ ਤੋਂ ਬਾਅਦ ਅਚਾਨਕ ਜਿਹੜੇ ਆ ਫਰਾਂਸ ਵਾਲੇ ਸੈਕਿੰਡ ਹਾਫ ਦੇ ਵਿੱਚ ਉਹਨਾਂ ਨੇ ਤੇਜ਼ੀ ਜਿਹੜੀ ਫੁਰਤੀ ਦਿਖਾਈ। ਬਹੁਤ ਹੀ ਮਸ਼ਹੂਰ ਜਿਹੜਾ ਪਲੇਅਰ ਪੌਲ ਪੋਗਬਾ ਜੋ ਕਿ ਡਿਫੈਂਡਰ ਆ ਫਰਾਂਸ ਦਾ, ਉਸ ਨੇ ਜਿਹੜੇ ਆ 59ਵੇਂ ਮਿੰਟ ਦੇ ਵਿੱਚ 59th ਮਿੰਟ ਦੇ ਵਿੱਚ ਗੋਲ ਕੀਤਾ। ਤੇ ਇਸ ਟੂਰਨਾਮੈਂਟ ਦਾ ਜਿਹੜਾ ਕਹਿ ਲਓ ਵੀ ਉੱਭਰਦਾ ਰਾਈਜ਼ਿੰਗ ਸਟਾਰ ਜਿਹੜਾ ਸੀਗਾ ਕਾਲੀਅਨ ਮਬਾਬੇ, ਉਸ ਨੇ ਜਿਹੜਾ 65ਵੇਂ ਮਿੰਟ ਦੇ ਵਿੱਚ ਫਰਾਂਸ ਦੇ ਵੱਲੋਂ ਇੱਕ ਹੋਰ ਜਿਹੜਾ ਗੋਲ ਕੀਤਾ। 19 ਸਾਲਾਂ ਦੀ ਜਿਹੜੀ ਦੇਖੋ ਇਸ ਮੁੰਡੇ ਦੀ ਜਿਹੜੀ ਮਹਿਜ ਉਮਰ ਆ। ਤੇ ਜਿਹੜਾ ਫਾਈਨਲ ਮੈਚ ਦਾ ਮੈਨ ਆਫ ਦਾ ਮੈਚ ਜਿਹੜਾ ਆ ਉਹ ਖਿਤਾਬ ਜਿਹੜਾ ਉਸ ਦੇ ਵਿੱਚ ਉਸਨੇ ਜਿੱਤਿਆ 4-1 ਦੇ ਨਾਲ। ਇੱਥੇ ਜਿਹੜੇ ਆ ਫਰਾਂਸ ਆ ਉਹ ਅੱਗੇ ਹੋ ਗਿਆ ਤੇ ਇੱਦਾਂ ਲੱਗ ਰਿਹਾ ਸੀਗਾ ਵੀ ਹੁਣ ਤਾਂ ਜਿਹੜਾ ਕ੍ਰੋਏਸ਼ੀਆ ਦੇ ਬਿਲਕੁਲ ਹੌਸਲੇ ਪਸਤ ਹੋ ਗਏ ਆ। ਪਰ 69ਵੇਂ ਜਿਹੜੇ ਮਿੰਟ ਦੇ ਵਿੱਚ ਮਾਰੀਓ ਕ੍ਰੋਏਸ਼ੀਆ ਦਾ ਹੀ ਜਿਹੜਾ ਪਲੇਅਰ ਆ ਉਹਨੇ ਜਿਹੜਾ ਇੱਕ ਗੋਲ ਵਾਪਸ ਕਰ ਦਿੱਤਾ। ਗੋਲਕੀਪਰ ਆਪਣੇ ਵੱਲੋਂ ਪਾਸ ਕਰਨ ਲੱਗਾ ਸੀਗਾ ਪਰ ਉਹ ਅੱਗੇ ਅੱਗੇ ਭੱਜਿਆ ਜਾਂਦਾ ਸੀ ਤੇ ਉਹਦੀ ਲੱਤ ਦੇ ਵਿੱਚ ਸਿੱਧੀ ਉਹਦੀ ਗੇਂਦ ਵੱਜੀ ਤੇ ਨਾਲ ਦੇ ਨਾਲ ਗੋਲ ਹੋ ਗਿਆ। ਤੇ ਕ੍ਰੋਏਸ਼ੀਆ ਨੂੰ ਇੱਦਾਂ ਲੱਗਾ ਵੀ ਆਪਣੇ ਕੋਲ ਹੁਣ ਮੌਕਾ ਹੈਗਾ ਆ ਵੀ ਸ਼ਾਇਦ ਆਪਾਂ ਜਿਹੜਾ ਆ ਉਹ ਕਮਬੈਕ ਜਿਹੜਾ ਕਰ ਸਕੇ, ਪਰ ਲਗਾਤਾਰ ਅਟੈਕ ਕਰਦੇ ਗਏ। ਪਰ ਫਰਾਂਸ ਨੇ ਬਹੁਤ ਸੋਹਣਾ ਜਿਹੜਾ ਡਿਫੈਂਸ ਦੀ ਜਿਹੜੀ ਉੱਥੇ ਨਾਲ ਦੇ ਨਾਲ ਗੇਮ ਖੇਡੀ ਤੇ ਅੰਤ ਦੇ ਵਿੱਚ 4-2 ਦੇ ਨਾਲ ਜਿਹੜਾ ਆ ਫਰਾਂਸ ਆ ਉਸਨੇ ਜਿੱਤ ਪ੍ਰਾਪਤ ਕੀਤੀ। ਕਹਿੰਦੇ ਵੀ ਫਰਾਂਸ ਨੇ ਜਿਹੜਾ ਵਰਲਡ ਕੱਪ ਜਿੱਤਿਆ ਪਰ ਕ੍ਰੋਏਸ਼ੀਆ ਨੇ ਜਿਹੜੇ ਆ ਸਪੈਕਟੇਟਰਸ ਤੇ ਲੋਕਾਂ ਦਾ ਜਿਹੜਾ ਦਿਲ ਜਿੱਤਿਆ, ਕਿਉਂਕਿ ਪਿਛਲੇ ਜਿਹੜੇ 3 ਮੈਚ ਸੀਗੇ ਇਹਨਾਂ ਦੇ ਐਕਸਟਰਾ ਟਾਈਮ ਦੇ ਵਿੱਚ ਜਿੰਨੀਆਂ ਵੀ ਨੌਕਆਊਟ ਸਟੇਜਾਂ ਸੀ ਐਕਸਟਰਾ ਟਾਈਮ ਦੇ ਵਿੱਚ ਜਿਹੜੀਆਂ ਉਹ ਗਈਆਂ ਤੇ ਉਹਨਾਂ ਨੇ ਜਿਹੜੀ ਪੂਰੀ ਬੱਲੇ ਬੱਲੇ ਵਾਹ ਜਿਹੜੀ ਆ ਖੱਟੀ, ਪਰ ਆਪਣੀ ਪੂਰੀ ਜਿੰਦ ਜਾਨ ਜਿਹੜੀ ਉਹਨਾਂ ਨੇ ਕ੍ਰੋਏਸ਼ੀਆ ਨੇ ਜਿਹੜੀ ਉਹ ਲਾ ਦਿੱਤੀ। ਦੇਖੋ 1991 ਦਾ ਬਣਿਆ ਹੋਇਆ ਮੁਲਕ ਜਿਨ੍ਹਾਂ ਦੀ ਆਬਾਦੀ ਕਿੰਨੀ ਆ 4 ਮਿਲੀਅਨ ਜਿਹੜੀ ਉਹਨਾਂ ਦੀ ਆਬਾਦੀ ਆ ਤੇ ਵਰਲਡ ਕੱਪ ਦੇ ਫਾਈਨਲ ਦੇ ਵਿੱਚ ਜਿਹੜੀ ਆ ਉਹ ਖੇਡ ਕੇ ਆਏ ਨੇ ਤੇ ਵਰਲਡ ਚੈਂਪੀਅਨ ਤਾਂ ਚਲੋ ਕੀ ਆ ਕਹਿ ਲਓ ਵੀ ਸੈਕਿੰਡ ਪਲੇਸ ਜਿਹੜੇ ਆ ਉਸ ਦੇ ਵਿੱਚ ਰਹੇ ਆ। ਫਾਈਨਲ ਤੱਕ ਪਹੁੰਚਣਾ ਵੀ 64 ਟੀਮਾਂ ਦੇ ਵਿੱਚੋਂ ਬੜੀ ਇੱਕ ਮਾਇਨੇ ਰੱਖਦੀ ਆ ਤੇ ਤਗੜੀਆਂ ਧੁਰੰਦਰ ਟੀਮਾਂ ਜਿਹੜੀਆਂ ਉਹਨਾਂ ਨੂੰ ਹਰਾ ਕੇ ਫਾਈਨਲ ਤੱਕ ਜਿਹੜੇ ਆ ਉਹ ਪਹੁੰਚੇ ਨੇ। ਤੇ ਫਰਾਂਸ ਨੂੰ ਬਹੁਤ ਜਿਹੜੀ ਵਧਾਈ ਵੀ ਆਪਾਂ ਦਿੰਦੇ ਆ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ, ਸੋਹਣਾ ਜਿਹੜਾ ਆ ਉਹ ਮੈਚ ਹੋਇਆ। 52ਵੇਂ ਮਿੰਟ ਦੇ ਵਿੱਚ ਹਰਜੋਤ ਸਿੰਘ ਜੀ ਘੱਟ ਦੇਖਿਆ ਗਿਆ ਆ ਮੈਚ ਦੇ ਚੱਲਦੇ ਆ। ਕਈ ਜਿਹੜੇ ਸਪੈਕਟੇਟਰ ਆ ਕੁਛ ਕਿ ਨਾ ਉਹਨਾਂ ਨੇ ਛਾਲ ਮਾਰ ਕੇ ਜਿਹੜੇ ਮੈਚ ਦੇ ਵਿੱਚ ਹੀ ਜਿਹੜੇ ਉਹ ਆ ਗਏ ਸੀਗੇ, ਪਰ ਜਿਹੜੇ ਉੱਥੇ ਨਾਲ ਦੇ ਨਾਲ ਜਿਹੜੇ ਉੱਥੇ ਸਿਕਿਉਰਿਟੀ ਵਾਲੇ ਸੀ ਉਹਨਾਂ ਨੇ ਸਾਰਿਆਂ ਨੂੰ ਦਬੋਚ ਲਿਆ। ਆਵਾਜ਼ ਘਸੀੜਦੇ ਸੀਗੇ ਫਿਰ ਉਹਨਾਂ ਨੇ। ਸੋ ਇੱਕ ਤਰ੍ਹਾਂ ਦੇ ਨਾਲ ਇਹ ਵੀ ਆ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਜਿਹੜੀ ਫਰਾਂਸ ਨੇ ਮੈਚ ਜ਼ਰੂਰ ਜਿੱਤਿਆ ਪਰ ਐਕਚੁਅਲ ਮੈਚ ਕਹਿੰਦੇ ਜਿਹੜੇ ਸਾਊਥ ਅਫਰੀਕਨ ਕੰਟਰੀਜ਼ ਦੇ ਬਸ਼ਿੰਦੇ ਆ ਉਹਨਾਂ ਨੇ ਜਿੱਤਿਆ। ਸੋ ਬਹੁਤ ਸਾਰੇ ਕਾਲੇ ਮੂਲ ਦੇ ਪਲੇਅਰ ਜਿਹੜੇ ਹੋਰ ਜਿਹੜੇ ਆਈਲੈਂਡਸ ਅਫਰੀਕਨ ਕੰਟੀਨੈਂਟ ਦੇ ਆ ਜੀ, ਅਫਰੀਕਨ ਕੰਟੀਨੈਂਟ ਦੇ ਸੀਗੇ। ਤੇ ਦੂਸਰੇ ਪਾਸੇ ਜਿਹੜੇ ਕ੍ਰੋਏਸ਼ੀਆ ਆ ਉਹਨਾਂ ਦੀ ਟੀਮ ਨੇ ਪੂਰੇ ਵਰਲਡ ਨੂੰ ਦੱਸ ਦਿੱਤਾ ਵੀ ਇੱਕ ਨਿੱਕਾ ਜਿਹਾ ਮੁਲਕ ਜਿਹੜਾ ਆ ਉਸ ਮੁਲਕ ਦੀ ਟੀਮ ਜਿਹੜੀ ਆ ਇੱਕ ਵਰਲਡ ਦੇ ਵਿੱਚ ਐਡੇ ਲੈਵਲ ਦੇ ਉੱਤੇ ਮੈਚ ਖੇਲਣ ਜਾ ਸਕਦੀ ਆ ਤੇ ਉਹ ਖੇਲੀ ਵੀ ਆ। ਸੋ ਕਹਿੰਦੇ ਵੀ ਮੈਚ ਆਬਾਦੀ ਜਿਹੜੀ ਆ ਪੂਰੇ ਮੁਲਕ ਦੀ, ਕਈ ਪੰਜਾਬ ਦੀ ਗੱਲ ਕਰਦੇ ਰਹਿੰਦੇ ਜੀ ਨਿੱਕਾ ਜਿਹਾ ਪੰਜਾਬ ਆ, ਕ੍ਰੋਏਸ਼ੀਆ ਦੀ ਪੂਰੀ ਆਬਾਦੀ ਜਿਹੜੀ ਆ ਸਿਰਫ ਕਹਿੰਦੇ ਲੁਧਿਆਣੇ ਪਲੱਸ ਰੋਪੜ ਡਿਸਟ੍ਰਿਕਟ 2 ਜ਼ਿਲ੍ਹਿਆਂ ਦੀ ਆਬਾਦੀ ਬਰਾਬਰ ਆ ਦੇਖ ਲਓ। ਤੇ ਬਹੁਤ ਸਟਰੋਂਗ ਟੀਮ ਸੀ, ਉਹਨਾਂ ਨੇ ਵੀ ਬਹੁਤ ਵਧੀਆ ਜਿਹੜਾ ਪਲੇ ਕੀਤਾ ਹੈਗਾ। ਬਿਲਕੁਲ। ਸੋ ਕਾਫੀ ਜਿਹੜੀ ਆ ਜ਼ਬਰਦਸਤ ਟੀਮ ਜਿਹੜੀ ਉਹ ਰਹੀ ਆ। ਉਹਨਾਂ ਦੇ ਵਰਲਡ ਕਲਾਸ ਪਲੇਅਰ ਵੀ ਹੈਗੇ ਆ। ਦੇਖੋ ਤਗੜੀਆਂ ਜਿਹੜੀਆਂ ਕਲੱਬਸ ਆ ਉਹਨਾਂ ਦੇ ਲਈ ਉਹਨਾਂ ਦੇ ਵਿੱਚੋਂ ਖੇਲਦੇ ਵੀ ਆ। ਇੱਕ ਨਾ ਉੱਥੇ ਦਾ ਹਰਜੋਤ ਸਿੰਘ ਜੀ ਇੱਕ ਪਲੇਅਰ ਆ ਕ੍ਰੋਏਸ਼ੀਆ ਦਾ ਜਿਨ੍ਹਾਂ ਦਾ ਪਹਿਲਾ ਮੈਚ ਨਾ ਨਾਈਜੀਰੀਆ ਦੇ ਨਾਲ ਸੀ। ਕ੍ਰੋਏਸ਼ੀਆ ਦਾ ਪਹਿਲਾ ਮੈਚ ਉਹਨਾਂ ਦਾ ਮਿਲਨਿਚ ਕਰਕੇ ਇੱਕ ਪਲੇਅਰ ਸੀ, ਉਹਨੂੰ ਨਾ ਸਬਸਟੀਟਿਊਟ ਰੱਖਿਆ ਗਿਆ ਸੀਗਾ ਉਸ ਮੈਚ ਦੇ ਵਿੱਚ, ਨਾਈਜੀਰੀਆ ਦੇ ਮੈਚ ਦੇ ਵਿੱਚ। ਕਹਿੰਦਾ ਵੀ ਮੈਂ ਖੇਡਣਾ ਹੀ ਨਹੀਂ ਜੇ ਤੁਸੀਂ ਮੈਨੂੰ ਮੇਨ ਦੇ ਵਿੱਚ ਖਿਡਾਉਣਾ ਨਹੀਂ, ਤੇ ਅਗਲੇ ਦਿਨ ਹੀ ਅਗਲਿਆਂ ਨੇ ਘਰ ਤੋਰਤਾ। ਬਿਲਕੁਲ। ਤੇ ਬਾਅਦ ਦੇ ਵਿੱਚ ਹੁਣ ਅੱਖਾਂ ਦੇ ਵਿੱਚ ਕਹਿ ਲਓ ਵੀ ਇਹ ਗਲੇਡੂ ਜਿਹੜੇ ਡਿੱਗਦੇ ਹੋਣੇ ਆ ਵੀ ਜੇ ਮੈਂ ਉਦੋਂ ਇਹ ਜਿੱਦ ਨਾ ਕਰਦਾ, ਮੂਰਖਪਣਾ ਜਿਹੜੀ ਉਹ ਨਾ ਕਰਦਾ, ਤਾਂ ਅੱਜ ਕ੍ਰੋਏਸ਼ੀਆ ਦੀ ਜਿਹੜੀ ਫਾਈਨਲ ਦੇ ਵਿੱਚ ਟੀਮ ਪਹੁੰਚੀ ਆ ਤੇ ਸ਼ਾਇਦ ਮੈਂ ਵੀ ਉਸ ਦੇ ਵਿੱਚ ਨਾਲ ਹੁੰਦਾ। ਤੇ ਇਹ ਖੁਸ਼ੀਆਂ ਚਲੋ ਹਾਰ ਗਏ ਆ, ਇਹ ਅਫਸੋਸ ਤਾਂ ਰਹਿਣਾ ਹੈ, ਪਰ ਫਾਈਨਲ ਤੱਕ ਪਹੁੰਚਣਾ ਵੀ ਇੱਕ ਬਹੁਤ ਵੱਡੀ ਜਿਹੜੀ ਆ ਪ੍ਰਾਪਤੀ ਉਹਨਾਂ ਦੇ ਲਈ ਰਹੀ ਆ। ਸੋ ਉਹ ਦੇਖੋ ਇੱਦਾਂ ਦੇ ਵੀ ਕਈ ਜਿਹੜੇ ਸੈਲਫਿਸ਼ ਪਲੇਅਰ ਹੁੰਦੇ ਆ, ਪਰ ਦੇਖੋ ਤਗੜੀ ਟੀਮ ਵਾਲੇ ਵੀ ਤਗੜੇ ਆ, ਨਾਲ ਦੇ ਨਾਲ ਹੀ ਉਹਨਾਂ ਨੇ ਵਾਪਸ ਜਿਹੜਾ ਆ ਉਹ ਪਹੁੰਚਾ ਦਿੱਤਾ ਸੀ। ਫਰਾਂਸ ਦੇ ਵਿੱਚ ਉੱਥੇ ਬਹੁਤ ਖੁਸ਼ੀ ਦਾ ਮਾਹੌਲ ਰਿਹਾ ਤੇ ਕਈ ਜਗ੍ਹਾ ਦੇ ਉੱਤੇ ਜਿਹੜੇ ਪ੍ਰੋਟੈਸਟਰ ਨਹੀਂ ਜ਼ਿਆਦਾ ਖੁਸ਼ੀ ਮਨਾਉਂਦੇ ਹੋਏ ਜਿਹੜੇ ਆ ਉਹ ਹਿੰਸਕ ਵੀ ਜਿਹੜੇ ਆ ਲੋਕ ਰੂਪ ਅਖਤਿਆਰ ਕਰ ਜਾਂਦੇ। ਜਦੋਂ ਪੈਗ ਸ਼ੈਗ ਜ਼ਿਆਦਾ ਲੱਗੇ ਹੁੰਦੇ ਆ ਤਾਂ ਫਿਰ ਉਹਨਾਂ ਨੂੰ ਕਿਹੜਾ ਪਤਾ ਲੱਗਦਾ ਵੀ ਕਰੀ ਕੀ ਜਾਂਦੇ ਆ। ਜਿੱਦਾਂ ਅਮਰੀਕਾ 'ਚ ਸੁਪਰ ਬਾਲ ਤੋਂ ਬਾਅਦ ਕਈ ਵਾਰ ਹੁੰਦਾ ਆ। ਬਿਲਕੁਲ ਇਹ ਜਿਹੜੇ ਸਪੋਰਟਸ
ਸਪੋਰਟਸ ਫੈਨ ਆ, ਚੰਗੇ ਵੀ ਆ ਤੇ ਪਰ ਕਈ ਵਾਰੀ ਇਹਦਾ ਖਰੂਦ ਵੀ ਬਹੁਤ ਜ਼ਿਆਦਾ ਜਿਹੜਾ ਪਾਉਂਦੇ ਆ। ਤੇ ਦੇਖੋ ਸਿਟੀ ਦਾ, ਕੰਟਰੀ ਦਾ, ਜਿਹੜੀ ਪ੍ਰਾਪਰਟੀ ਦਾ ਵੀ ਐਵੇਂ ਬਗੈਰ ਮਤਲਬ ਤੋਂ ਹੀ ਕਈ ਦੀ ਜਿਹੜਾ ਉਹ ਨੁਕਸਾਨ ਕਰਦੇ ਨੇ ਜੀ। ਸੋ ਪੰਜਾਬੀ ਵੀ ਬੜੀ ਵੱਡੀ ਗਿਣਤੀ ਦੇ ਵਿੱਚ, ਰਾਜਕਰਨਵੀਰ ਸਿੰਘ ਜੀ ਮੈਂ ਦੇਖਿਆ ਵੀ ਟੀਵੀਆਂ ਦੇ ਉੱਤੇ ਦੇਖ ਰਹੇ ਸੀ ਇਸ ਮੈਚ ਨੂੰ। ਬਿਲਕੁਲ ਤੇ ਦੇਖੋ ਕਿਉਂਕਿ 4 ਸਾਲਾਂ ਬਾਅਦ ਜਿਹੜਾ ਸੌਕਰ ਦਾ ਮਹਾਕੁੰਭ ਫੁੱਟਬਾਲ ਦਾ ਜਿਹੜਾ ਲੱਗਦਾ ਆ ਤੇ ਦੇਖਣਾ ਜ਼ਰੂਰ ਚਾਹੀਦਾ ਆ, ਕਿਉਂਕਿ ਸਪੋਰਟਸ ਖੁਦ ਵੀ ਦੇਖੋਗੇ, ਬੱਚਿਆਂ ਨੂੰ ਵੀ ਦਿਖਾਓਗੇ ਤੇ ਨੈਵਰ ਨੋ ਬੱਚਿਆਂ ਦਾ ਜਿਹੜਾ ਝੁਕਾਅ ਆ ਸਪੋਰਟਸ ਵਾਲੇ ਪਾਸੇ ਨੂੰ ਹੋ ਸਕਦਾ ਹੈ ਜੀ। ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ ਖਬਰ ਆ ਉਹ ਆ ਰਹੀ ਆ ਵੀ ਲਾਸ ਐਂਜਲਸ ਟਾਈਮ ਨੂੰ ਇੱਕ ਜੱਜ ਨੇ ਆਰਡਰ ਕੀਤਾ ਹੈ ਵੀ ਜਿਹੜੀ ਤੁਸੀਂ ਸਟੋਰੀ ਰਨ ਕੀਤੀ ਆ ਉਹਨੂੰ ਜਿਹੜਾ ਆ ਵਾਪਸ ਲਵੋ, ਉਹਨੂੰ ਚੇਂਜ ਕਰੋ। ਸੋ ਗੱਲ ਇਸ ਤਰ੍ਹਾਂ ਹੋਈ ਕਿ US ਡਿਸਟ੍ਰਿਕਟ ਕੋਰਟ ਦੇ ਜਿਹੜੇ ਜੱਜ ਹੈਗੇ ਜੌਨ ਵਾਲਟਰਸ ਫਰੋਮ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ, ਉਹਨਾਂ ਨੇ ਨਿਊਜ਼ਪੇਪਰ ਨੂੰ ਆਰਡਰ ਕੀਤਾ ਵੀ ਜਿਹੜੀ ਤੁਸੀਂ ਸਟੋਰੀ ਰਨ ਕੀਤੀ ਹੈਗੀ ਆ ਇੱਕ ਡਿਟੈਕਟਿਵ ਜੌਨ ਸਾਰੋ ਬਲੀਅਨ ਉਹਦੇ ਬਾਬਤ, ਕਿਉਂਕਿ ਪਿੱਛੇ ਜਿਹੇ ਇੱਕ ਬਸਟ ਹੋਇਆ ਸੀ ਜਿਹਦੇ ਵਿੱਚ ਇਹ ਜਿਹੜਾ ਡਿਟੈਕਟਿਵ ਆ ਇਹ ਫੜਿਆ ਗਿਆ ਸੀ ਵੀ ਕਿਸ ਤਰ੍ਹਾਂ ਇਹ ਜਿਹੜਾ ਆ ਬਰਾਈਬ ਲੈਂਦਾ ਸੀ, ਜਿਹੜੀ ਇੱਕ ਡਰੱਗ ਦੇ ਵਿੱਚ ਜਿਹੜਾ ਇੱਕ ਲੋਕ ਇਨਵੋਲਵ ਹੋਏ ਸੀ ਉਹਨਾਂ ਤੋਂ। ਤੇ ਜਦੋਂ ਇਹਦਾ ਸਾਰੀ ਰੂਲਿੰਗ ਹੋਈ ਸੀ, ਇਸ ਡਿਟੈਕਟਿਵ ਨੂੰ ਸਜ਼ਾ ਵੀ ਹੋਈ ਸੀਗੀ ਉਹਦੇ ਵਿੱਚ, ਇਸ ਮਾਮਲੇ ਦੇ ਵਿੱਚ। ਤੇ ਜਿਹੜੀ ਸਾਰੀ ਰੂਲਿੰਗ ਸੀ ਉਹ ਇੱਕ ਤਰ੍ਹਾਂ ਨਾਲ ਕੌਨਫੀਡੈਂਸ਼ੀਅਲ ਸੀਗੀ। ਤੇ ਜਿਹੜਾ ਲਾਸ ਐਂਜਲਸ ਟਾਈਮਸ ਆ ਸਮਹਾਓ ਉਹਨਾਂ ਨੂੰ ਉਹ ਜਿਹੜੀ ਰੂਲਿੰਗ ਆ ਉਹ ਮਿਲ ਗਈ ਤੇ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਆ ਪਬਲਿਸ਼ ਕਰ ਦਿੱਤੀ। ਤੇ ਹੁਣ ਇੱਕ ਜੱਜ ਨੇ ਜਿਹੜਾ ਆ ਫਿਰ ਉਹਨਾਂ ਦੇ ਅਗੇਂਸਟ ਲਾਸ ਐਂਜਲਸ ਟਾਈਮ ਦੇ ਰੂਲਿੰਗ ਕੀਤੀ ਹੈਗੀ, ਪਰ ਉਹ ਕਹਿੰਦੇ ਨਹੀਂ, ਅਸੀਂ ਸਾਡਾ ਇਹ ਫਸਟ ਅਮੈਂਡਮੈਂਟ ਰਾਈਟ ਹੈਗਾ ਆ ਤੇ ਅਸੀਂ ਇਸ ਕੇਸ ਨੂੰ ਦੁਬਾਰਾ ਕੀ ਫਿਰ ਜਿਹੜਾ ਲੜਾਂਗੇ ਵੀ ਇਹ ਸਾਡਾ ਹੱਕ ਆ ਜੇ ਸਾਨੂੰ ਇਨਫੋਰਮੇਸ਼ਨ ਮਿਲ ਗਈ ਔਰ ਉਹ ਇਨਫੋਰਮੇਸ਼ਨ ਦੇ ਵਿੱਚ ਝੂਠ ਕੁਛ ਨਹੀਂ ਹੈ ਤੇ ਉਹ ਇਨਫੋਰਮੇਸ਼ਨ ਬਿਲਕੁਲ ਸਹੀ ਆ ਤੇ ਇਹ ਸਾਡਾ ਹੱਕ ਬਣਦਾ ਹੈਗਾ ਛਾਪਣ ਦਾ। ਸੋ ਦੇਖੋ ਹੁਣ ਇਹ ਉੱਪਰਲੀ ਕੋਰਟ ਦੇ ਵਿੱਚ ਫਿਰ ਜਾਣਗੇ ਉੱਥੇ ਕੀ ਬਣਦਾ ਹੈਗਾ। ਬਿਲਕੁਲ, ਜੇ ਟਰਾਇਲ ਚੱਲ ਰਿਹਾ ਹੋਵੇ ਤਾਂ ਫਿਰ ਉਸ ਦੇ ਬਾਬਤ ਕਹਿੰਦੇ ਇਨਫੋਰਮੇਸ਼ਨ ਇੱਦਾਂ ਜਿਹੜੀ ਉਹ ਛਾਪਣ ਨੂੰ ਜਿਹੜੀ ਮਨਾਹੀ ਰਹਿੰਦੀ ਹੁੰਦੀ, ਖਾਸ ਕਰਕੇ ਜਦੋਂ ਟਰਾਇਲ ਉਸ ਟਾਈਮ ਦੇ ਉੱਤੇ ਚੱਲ ਰਿਹਾ ਹੁੰਦਾ ਆ। ਸੋ ਕਾਫੀ ਕੁਛ ਜਿਹੜਾ ਇੱਦਾਂ ਦਾ ਹੁੰਦਾ ਆ। ਸੋ ਦੇਖਦੇ ਹਾਂ ਅਦਾਲਤ ਜਿਹੜੀ ਆਪਣੇ ਉਹਨਾਂ ਦੇ ਜਿਹੜੇ ਪਹਿਲੋਂ ਸੁਣਾ ਦਿੱਤੇ ਗਏ ਫੈਸਲੇ ਆ ਉਸ ਦੇ ਬਾਰੇ ਜਿਹੜੀ ਆ ਉਹ ਕਿਸ ਤਰੀਕੇ ਦਾ ਜਿਹੜਾ ਅਗਲੀ ਜਿਹੜੀ ਉਚਲੀ ਅਦਾਲਤ ਆ ਉਹ ਕਿੱਦਾਂ ਦਾ ਫੈਸਲਾ ਉਹ ਸੁਣਾਊਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਵੀਕਐਂਡ ਦੇ ਉੱਤੇ ਦੇਖਿਆ ਜਾਵੇ ਤਾਂ ਕਹਿੰਦੇ ਇਲਨ ਮਸਕ ਗੱਲ ਉਹ ਵੀ ਗੁੱਸੇ ਦੇ ਵਿੱਚ ਕਿਤੇ ਨਾ ਕਿਤੇ ਰਿਹਾ ਤੇ ਉਹਨੇ UK ਦਾ ਜਿਹੜਾ ਇੱਕ ਰੈਸਕਿਊਅਰ ਸੀਗਾ ਬ੍ਰਿਟਿਸ਼ ਕੇਵਰ, ਜਿਨ੍ਹਾਂ ਨੇ ਜਿਹੜੇ 12 ਬੱਚੇ ਤੇ ਉਹਨਾਂ ਦਾ ਜਿਹੜਾ ਕੋਚ ਆ ਉਹਨਾਂ ਨੂੰ ਉੱਥੋਂ ਦੀ ਗੁਫਾ ਦੇ ਵਿੱਚੋਂ ਜਿਹੜਾ ਬਚਾ ਕੇ ਬਾਹਰ ਕੱਢਣ ਦੇ ਵਿੱਚ ਸਹਾਇਤਾ ਕੀਤੀ ਸੀ, ਉਸ ਨੂੰ ਜਿਹੜਾ ਉਸਨੇ ਪੈਡੋਫਾਈਲ ਤੱਕ ਜਿਹੜਾ ਉਹ ਕਹਿ ਦਿੱਤਾ। ਉਹਨੇ ਕਿਹਾ ਵੀ ਉਹ ਜਿਹੜਾ ਬ੍ਰਿਟਿਸ਼ ਕੇਵਰ ਸੀਗਾ ਉਹ ਤਾਂ ਪੈਡੋ ਗਏ ਹੈਗਾ ਆ। ਤੇ ਹੁਣ ਜਿਹੜਾ ਇਹ ਕਿਹਾ ਜਾ ਰਿਹਾ ਆ ਵੀ ਇਸ ਦੇ ਦੁਆਰਾ ਉਹ ਸੋਚ ਰਿਹਾ ਆ ਵੀ ਜਿਹੜਾ ਆ ਉਸਨੇ ਇਲਨ ਮਸਕ ਦੇ ਉੱਤੇ ਜਿਹੜਾ ਇਸ ਦਾ ਲੀਗਲ ਐਕਸ਼ਨ ਜਿਹੜਾ ਉਹ ਲਵੇ। ਹੋ ਸਕਦਾ ਵੀ ਉਸ ਨੂੰ ਉਹ ਸੂ ਵੀ ਕਰ ਦੇਵੇ। ਕਿਤੇ ਨਾ ਕਿਤੇ ਇਲਨ ਮਸਕ ਇਸ ਕਰਕੇ ਨਿਰਾਸ਼ ਆ, ਕਹਿੰਦਾ ਵੀ ਮੈਂ ਆਪਣੇ ਜਿੰਨੇ ਸਪੇਸ ਵਾਲੇ ਇੰਜੀਨੀਅਰ ਆ ਇਹ ਉਹ ਆ ਸਾਰਿਆਂ ਦਾ ਕੰਮ ਛਡਾ ਕੇ ਮੈਂ ਉਹਨਾਂ ਬੱਚਿਆਂ ਨੂੰ ਬਚਾਉਣ ਦੇ ਲਈ ਇੱਕ ਸਬਮਰੀਨ ਜੀ ਜਿਹੜੀ ਆ ਉਹ ਬਣਵਾਈ, ਉਹ ਕੀਤੀ ਤੇ ਪਰ ਜਿਹੜੀ ਉਸ ਦੀ ਵਰਤੋਂ ਨਾ ਕੀਤੀ ਗਈ। ਤੇ ਆਈ ਥਿੰਕ ਉਸ ਨੂੰ ਜਿਹੜਾ ਗੁੱਸਾ ਇਸ ਦਾ ਲੱਗਾ ਆ। ਆਪ ਵੀ ਜਿਹੜਾ ਉੱਥੇ ਥਾਈਲੈਂਡ ਦੀ ਉਸ ਕੇਵ ਦੇ ਵਿੱਚ ਪਹੁੰਚਿਆ ਸੀਗਾ ਉੱਥੇ ਖੁਦ ਵੀ ਜਿਹੜਾ ਇਲਨ ਮਸਕ, ਪਰ ਆਈ ਥਿੰਕ ਜੇ ਉਸ ਤੋਂ ਬਗੈਰ ਜਿਹੜੇ ਬਚ ਕੇ ਨਿਕਲ ਗਏ ਆ ਇਸ ਨੂੰ ਖੁਸ਼ੀ ਮਨਾਉਣੀ ਚਾਹੀਦੀ ਆ, ਨਾ ਕਿ ਜਿਹੜਾ ਨਾਰਾਜ਼ ਹੋਣਾ ਚਾਹੀਦਾ ਆ ਵੀ ਤੁਹਾਡੇ ਵਾਲੀ ਜਿਹੜੀ ਦਿੱਤੀ ਗਈ ਜਿਹੜੀ ਸਬਮਰੀਨ ਆ ਉਸ ਦੀ ਵਰਤੋਂ ਜਿਹੜੀ ਆ ਉਹ ਨਹੀਂ ਕੀਤੀ ਗਈ। ਦੈਟਸ ਓਕੇ, ਲਾਈਫ ਆ। ਕਿਉਂਕਿ ਇੱਦਾਂ ਦੀਆਂ ਕਈ ਜਗ੍ਹਾ ਦੇ ਉੱਤੇ ਜਿਹੜੀ ਆ ਦੁਨੀਆ ਭਰ ਦੇ ਵਿੱਚ ਕੋਈ ਨਾ ਕੋਈ ਡਿਜ਼ਾਸਟਰ, ਕੁਛ ਨਾ ਕੁਛ ਮੁਸ਼ਕਿਲ ਜਿਹੜੀ ਆ ਕਿਤੇ ਨਾ ਕਿਤੇ ਆਈ ਰਹਿੰਦੀ ਆ। ਤੁਹਾਡੀ ਜਿੱਥੇ ਜ਼ਰੂਰਤ ਹੋਊਗੀ ਬੰਦਾ ਉੱਥੇ ਵਰਤੀ ਜਿਹੜੀ ਉਸ ਚੀਜ਼ ਨੂੰ ਜਾ ਸਕਦਾ ਆ, ਪਰ ਆਈ ਥਿੰਕ ਇਹੋ ਚੀਜ਼ ਦੇ ਉੱਤੇ ਗੁੱਸਾ ਕਰਨਾ ਜਿਹੜਾ ਆ ਉਹ ਠੀਕ ਨਹੀਂ ਲੱਗਦਾ। ਬਿਲਕੁਲ, ਕਹਿੰਦੇ ਬਹੁਤ ਇੱਕ ਐਕਸਪਰਟ ਜਿਹੜਾ ਰੈਸਕਿਊਅਰ ਸੀ ਉਸਨੇ ਦੱਸਿਆ ਸੀ ਵੀ ਇਹ ਜਿਹੜੀ ਮਰੀਨ ਆ ਇਹ ਬਚਾ ਨਹੀਂ ਸਕਦੀ, ਕਿਉਂਕਿ ਉਹਨਾਂ ਨੇ ਬੇਸਿਕਲੀ ਆਈਡੀਆ ਰੱਦ ਕਰ ਦਿੱਤਾ ਸੀ। ਤੇ ਅਗਲੀ ਖਬਰ ਵੱਲ ਚੱਲੀਏ। ਇੱਕ ਇੰਡੋਨੇਸ਼ੀਆ ਤੋਂ ਖਬਰ ਆ ਰਹੀ ਆ। ਇੰਡੋਨੇਸ਼ੀਆ ਦੇ ਵਿੱਚ ਇੱਕ ਕ੍ਰੋਕੋਡਾਈਲ ਫਾਰਮ ਸੀਗਾ। ਉਸ ਫਾਰਮ ਦੇ ਵਿੱਚ ਇੱਕ ਬੰਦਾ ਕਹਿੰਦੇ ਆਪਣੇ ਜਿਹੜੇ ਜਾਨਵਰ ਸੀਗੇ ਉਹਨਾਂ ਦੇ ਲਈ ਘਾਹ ਵਗੈਰਾ ਲੈਣ ਗਿਆ ਤੇ ਜਦੋਂ ਇੱਕ ਕ੍ਰੋਕੋਡਾਈਲ ਨੇ ਉਹਨੂੰ ਅਟੈਕ ਕਰ ਦਿੱਤਾ ਤੇ ਉਹ ਤੋਂ ਬਾਅਦ ਉਹਦੀ ਮੌਤ ਹੋ ਗਈ।
ਉਸ ਮੌਤ ਤੋਂ ਬਾਅਦ ਉਹਦਾ ਜਿਹੜਾ ਫਿਊਨਲ ਹੋਇਆ ਤੇ ਫਿਊਨਲ ਦੇ ਵਿੱਚ ਜਦੋਂ ਉਹਨੂੰ ਦੱਬਣ ਗਏ ਤੇ ਜਿਹੜੀ ਮੌਬ ਆ ਕਹਿੰਦੇ ਲੋਕ ਬਹੁਤ ਸਾਰੇ ਜਿਹੜੇ ਇਕੱਠੇ ਹੋ ਗਏ ਤੇ ਉਹ ਇਕੱਠੇ ਹੋਏ ਲੋਕਾਂ ਨੇ 300 ਦੇ ਕਰੀਬ ਜਿਹੜੇ ਕਰੋਕੋਡਾਈਲ ਆ ਉਹਨਾਂ ਦਾ ਕਤਲ ਕਰ ਦਿੱਤਾ ਇਸ ਬਦਲੇ ਦੇ ਵਿੱਚ ਪਈ ਉਹ ਕਰੋਕੋਡਾਈਲ ਜਿਹੜੇ ਆ ਉਹਨਾਂ ਨੇ ਇੱਕ ਬੰਦਾ ਮਾਰ ਦਿੱਤਾ। ਇਹ ਜਿਹੜੀ ਖਬਰ ਹੈਗੀ ਆ ਇਹ ਉੱਥੋਂ ਦੀ ਜਿਹੜੀ ਇੰਡੋਨੇਸ਼ੀਆ ਦੀ ਨੈਚੁਰਲ ਰਿਸੋਰਸਿਸ ਕੰਜ਼ਰਵੇਟਿਵ ਏਜੰਸੀ ਆ ਵੈਸਟ ਪਪੂਆ ਉਹਦੇ ਵੱਲੋਂ ਆਈ ਹੈਗੀ ਆ। ਜੀ ਜੀ ਬਿਲਕੁਲ। ਕੱਲ੍ਹ ਹੀ ਜਿਹੜੀ ਹਰਜੋਤ ਸਿੰਘ ਜੀ ਇੱਕ US ਅਫੀਸ਼ੀਅਲ ਆ ਉਹਨਾਂ ਨੇ ਜਿਹੜਾ ਆ ਇੱਕ ਕਨਵੈਨਸ਼ਨ ਦੇ ਵਿੱਚ ਗੱਲਬਾਤ ਕਰਦੇ ਹੋਏ ਆਖਿਆ ਵੀ ਜਿਹੜਾ ਰਸ਼ੀਆ ਆ ਉਹ ਅਮਰੀਕਨਜ਼ ਆ ਉਹਨਾਂ ਨੂੰ ਡਿਵਾਈਡ ਕਰਨ ਦੇ ਲਈ ਸੋਸ਼ਲ ਮੀਡੀਆ ਦਾ ਵੱਡੇ ਪੈਮਾਨੇ ਦੇ ਉੱਤੇ ਸਹਾਰਾ ਜਿਹੜਾ ਉਹ ਲੈ ਰਹੇ ਨੇ ਤੇ ਇਸ ਦੇ ਵਿੱਚ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਕੋਈ ਦੋ ਰਾਵਾਂ ਜਿਹੜੀਆਂ ਉਹ ਨਜ਼ਰ ਨਹੀਂ ਆ ਰਹੀਆਂ ਵੀ ਜਿਸ ਤਰੀਕੇ ਨਾਲ ਅਮਰੀਕੀ ਲੋਕ ਜਿਹੜੇ ਡਿਵਾਈਡ ਹੋਏ ਪਏ ਆ ਤੇ ਇੱਕ ਦੂਜੇ ਨੂੰ ਦੇਖੋ ਜਰ ਕੇ ਜਿਹੜਾ ਕੋਈ ਵੀ ਰਾਜੀ ਨਹੀਂ, ਡੈਮੋਕ੍ਰੇਟ ਰਿਪਬਲਿਕਨ ਦੇਖ ਕੇ ਰਾਜੀ ਨਹੀਂ, ਰਿਪਬਲਿਕਨ ਡੈਮੋਕ੍ਰੇਟ ਦੇਖ ਕੇ ਰਾਜੀ ਨਹੀਂ ਆ ਤੇ ਇਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਨਕਲੀ ਫੇਕ ਨਿਊਜ਼ ਇੱਦਾਂ ਦੇ ਜਿਹੜੇ ਭਰਮ ਵਾਲੀਆਂ ਜਿਹੜੀਆਂ ਕਹਿ ਸਕਦੇ ਹਾਂ ਵੀ ਹੈਡਲਾਈਨਸ ਆ ਉਹਦੇ ਕਰਕੇ ਜਿਹੜਾ ਉਹ ਚੱਕਰ ਪੈ ਰਿਹਾ ਆ। ਇਹ ਗੱਲਾਂ ਤਾਂ ਆਲਰੇਡੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਜ਼ਾਹਰ ਹੋ ਚੁੱਕੀਆਂ ਆ, ਉਹਨਾਂ ਦੀ ਪੁਸ਼ਟੀ ਹੋ ਚੁੱਕੀ ਆ ਵੀ ਕਿੱਦਾਂ ਰਸ਼ੀਅਨ ਜਿਹੜੇ ਟਰੋਲਸ ਸੀਗੇ ਜਾਂ ਟਰੋਲ ਫਾਰਮ ਸੀਗੇ ਉਹਨਾਂ ਨੇ ਇਲੈਕਸ਼ਨ ਦੇ ਦੌਰਾਨ ਵੀ ਜਿਹੜਾ ਇਹ ਕੰਮ ਕੀਤਾ ਤੇ ਇਹ ਕੰਮ ਹੁਣ ਵੀ ਜਿਹੜਾ ਉਹ ਰੁਕ ਨਹੀਂ ਰਿਹਾ। ਖਾਸ ਕਰਕੇ ਹੁਣ ਜਦੋਂ ਮਿਡ ਟਰਮ ਇਲੈਕਸ਼ਨਸ ਜਿਹੜੀਆਂ ਇੰਨੀਆਂ ਨਜ਼ਦੀਕ ਆ ਚੁੱਕੀਆਂ ਨੇ, ਨਵੰਬਰ ਦੇ ਵਿੱਚ ਹੋਣੀਆਂ, ਕੁਛ ਕੁ ਮਹੀਨਿਆਂ ਦਾ ਵਕਫਾ ਜਿਹੜਾ ਉਹ ਰਹਿ ਗਿਆ ਆ ਤੇ ਉਸ ਤੋਂ ਪਹਿਲਾਂ ਵੀ ਜਿਹੜੇ ਇੱਦਾਂ ਦੀਆਂ ਜਿਹੜੀਆਂ ਨਿਊਜ਼ ਖਾਸ ਕਰਕੇ ਫੇਸਬੁੱਕ ਉੱਤੇ ਹਰਜੋਤ ਸਿੰਘ ਜੀ ਹਰ ਇੱਕ ਦੀ ਜਿਹੜੀ ਨਜ਼ਰ ਹੈਗੀ ਆ ਵੀ ਕਿਉਂਕਿ UK ਦੇ ਵਿੱਚ ਉਸ ਖੁਲਾਸੇ ਹੋਣ ਤੋਂ ਬਾਅਦ ਦੇ ਵਿੱਚ ਕੈਂਬਰਿਜ ਐਨਾਲਿਟਿਕਾ ਕੰਪਨੀ ਦੇ ਜਿਹੜੇ ਖੁਲਾਸੇ ਹੋਣ ਤੋਂ ਬਾਅਦ ਵੀ ਕਿੱਦਾਂ ਲੋਕਾਂ ਦੀ ਇਨਫੋਰਮੇਸ਼ਨ ਜਿਹੜੀ ਉਹ ਦੇਖ ਕੇ ਉਹਨਾਂ ਨੂੰ ਕਿੱਦਾਂ ਦੀ ਜਿਹੜੀ ਖਬਰ ਆ ਉਹ ਪਰੋਸੀ ਜਾਂਦੀ ਸੀਗੀ। ਸੋ ਉੱਦਾਂ ਦਾ ਜੇ ਕੰਮ ਇੱਦਾਂ ਜੇ ਦੁਬਾਰਾ ਹੁੰਦਾ ਆ ਤਾਂ ਇੱਕ ਬੜੀ ਘਾਤਕ ਜੀ ਚੀਜ਼ ਜਿਹੜੀ ਆ ਉਹ ਸਾਬਤ ਹੋ ਸਕਦੀ ਆ ਕਿਉਂਕਿ ਡੈਮੋਕ੍ਰੇਸੀ ਉੱਤੇ ਤਾਂ ਫਿਰ ਇਸ ਹਿਸਾਬ ਨਾਲ ਫੇਸਬੁੱਕ ਆ ਉਹ ਭਾਰੀ ਪਈ ਜਾਂਦਾ ਹੈ। ਸੋ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ। ਹੁਣ US ਦੇ ਇੱਕ ਅਫੀਸ਼ੀਅਲ ਆ ਉਹਨਾਂ ਨੇ ਇਹ ਗੱਲ ਇੱਕ ਜਿਹੜੀ ਕਨਵੈਨਸ਼ਨ ਦੇ ਵਿੱਚ ਉਸ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਆਪਣੇ ਵੱਲੋਂ ਆਖਿਆ ਆ ਵੀ ਜਿਹੜਾ ਰਸ਼ੀਆ ਆ ਅਮਰੀਕਨਜ਼ ਨੂੰ ਡਿਵਾਈਡ ਕਰਨ ਦੇ ਲਈ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਸਹਾਰਾ ਲੈ ਰਿਹਾ ਹੈ। ਜੀ ਅਗਲੀ ਖਬਰ ਵੱਲ ਜਾਈਏ। ਪਿਛਲੇ 1-2 ਦਿਨਾਂ ਦੇ ਵਿੱਚ ਕਹਿੰਦੇ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਤੇ ਜਿਹੜਾ ਉਹਨਾਂ ਦਾ ਰਿਮੂਵਲ ਆਪਰੇਸ਼ਨ ਨੈਟਵਰਕ ਆ ERO ਉਹਨਾਂ ਨੇ 37 ਦੇ ਕਰੀਬ ਜਿਹੜੇ ਲੋਕ ਆ ਉਹ ਨਿਊ ਜਰਸੀ ਏਰੀਏ ਦੇ ਵਿੱਚ ਅਰੈਸਟ ਕੀਤੇ ਹੈਗੇ ਆ ਤੇ ਜਿਨ੍ਹਾਂ ਦੇ ਉੱਤੇ ਕਈਆਂ ਦੇ ਕ੍ਰਿਮੀਨਲ ਚਾਰਜਸ ਵੀ ਲੱਗਦੇ ਸੀ। ਸੋ ਉਹਨਾਂ ਨੂੰ ਜਿਹੜੇ ਆ 16 ਦੇ ਕਰੀਬ ਕਹਿੰਦੇ ਪਹਿਲਾਂ ਰਿਲੀਜ਼ ਕੀਤੇ ਗਏ ਸੀ MCJ ਵੱਲੋਂ ਵਿਦਆਊਟ ਆਨਰਿੰਗ ਦਾ ਆਈਸ ਡਿਟੇਨਰ ਤੇ 78% ਜਿਹੜੇ ਸੀਗੇ ਇਹਨਾਂ ਦੇ ਵਿੱਚ ਉਹਨਾਂ ਦੇ ਕੋਲ ਕੋਈ ਨਾ ਕੋਈ ਜਿਹੜੀ ਪ੍ਰਾਇਰ ਕਨਵਿਕਸ਼ਨ ਜਾਂ ਪੈਂਡਿੰਗ ਕ੍ਰਿਮੀਨਲ ਚਾਰਜਸ ਸੀਗੀ। ਸੋ ਜਿਹੜੇ ਇੰਡੀਵਿਜੂਅਲ ਅਰੈਸਟ ਕੀਤੇ ਗਏ ਆ ਉਹ ਕਹਿੰਦੇ ਕਾਫੀ ਮੁਲਕਾਂ ਦੇ ਜਿਵੇਂ ਕਿ ਬ੍ਰਾਜ਼ੀਲ, ਡੋਮਿਨਿਕ ਰਿਪਬਲਿਕ, ਇਕਵਾਡੋਰ, ਐਲ ਸਲਵਾਡੋਰ, ਗੋਟੇਮਾਲਾ, ਹੇਟੀ, ਹੋਂਡਰਾਸ, ਇੰਡੀਆ ਤੋਂ ਵੀ ਸੀਗੇ, ਆਈਵਰੀ ਕੋਸਟ, ਮੈਕਸੀਕੋ, ਨਾਈਜੀਰੀਆ, ਪੇਰੂ ਤੇ ਟਰਕੀ। ਸੋ ਹਜੇ ਵੀ ਜਿਹੜੀ ਆਈਸ ਆ ਉਹ ਪੂਰੀ ਤਰ੍ਹਾਂ ਜਦੋਂ ਵੀ ਮੌਕਾ ਲੱਗਦਾ ਆ ਛਾਪੇ ਮਾਰ ਕੇ ਜਿਹੜੇ ਲੋਕ ਆ ਉਹ ਫੜ ਰਹੇ ਹੈਗੇ ਆ। ਜੀ ਜੀ ਤੇ ਹਰਜੋਤ ਸਿੰਘ ਜੀ ਸਮਾਂ ਆਪਣਾ ਪ੍ਰੋਗਰਾਮ ਦਾ ਸਮਾਪਤ ਜਾਂਦੇ ਜਿਹੜਾ ਦੱਸਦੇ ਜੇ ਇੱਕ ਓਰੇਗਨ ਦੀ ਔਰਤ ਕੈਲੀਫੋਰਨੀਆ ਦੇ ਵਿੱਚ ਬਹੁਤ ਮਸ਼ਹੂਰ ਥਾਂ ਹੈਗੀ ਹੈ ਬਿਗ ਸਟਾਰ ਹਾਈਵੇ 1 ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਉਹ ਆਪਣੀ ਗੱਡੀ ਤੇ ਹੀ ਉੱਥੋਂ ਜਿਹੜੀ ਉਹ ਜਾ ਰਹੀ ਸੀ। ਅਚਾਨਕ ਕਹਿੰਦੇ ਕੋਈ ਇੱਕ ਜਾਨਵਰ ਉਸ ਦੇ ਸਾਹਮਣੇ ਆਇਆ, ਉਸਨੇ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਆਪ ਜਿਹੜੀ ਆ 200 ਫੁੱਟ ਕਲਿਫ ਤੋਂ ਜਿਹੜੀ ਉਹ ਥੱਲੇ ਡੇਗੀ। ਪਰ ਜਿਹੜਾ ਕਹਿ ਲਓ ਵੀ ਰੱਬ ਦੀ ਮਿਹਰ ਸੀਗੀ ਵੀ ਇਸ ਜਿਹੜੀ ਕੁੜੀ ਦਾ ਆ ਉਹ ਬਚਾਅ ਹੋ ਗਿਆ। ਐਂਜਲਾ ਹਰਨਾਂਡਸ ਇਸ ਦਾ ਨਾਂ ਜਿਹੜਾ 23 ਸਾਲਾਂ ਦੀ ਕੁੜੀ ਜਿਹੜੀ ਉਹ ਦੱਸੀ ਜਾਂਦੀ ਆ ਤੇ ਇੱਕ ਹਫ਼ਤੇ ਤੱਕ ਉੱਥੇ ਜਿਹੜੀ ਉਹ ਸਟਕ ਰਹੀ ਤੇ ਸਟਕ ਜਦੋਂ ਹੋਈ ਉਸ ਦੇ ਪਰਿਵਾਰ ਵਾਲੇ ਪਿੱਛੋਂ ਦੇਖੋ ਵੀ ਰੋਂਦੇ ਸੀਗੇ, ਫੇਸਬੁੱਕ ਤੇ ਪੋਸਟਾਂ ਪਾਉਣ ਕਿਤੇ ਪਾਉਣ ਵੀ ਜੇ ਕਿਸੇ ਨੂੰ ਕੋਈ ਲੱਭਦੀ ਆ, ਜੇ ਕੁਛ ਪਤਾ ਲੱਗਦਾ ਤਾਂ ਕਿਰਪਾ ਕਰਕੇ ਜਿਹੜਾ ਉਸ ਦਾ ਜਿਹੜਾ ਉਹ ਦੱਸਿਆ ਜਾਵੇ। ਪਰ ਫਿਰ ਜਿਹੜਾ ਕਹਿ ਸਕਦੇ ਆ ਵੀ ਬਾਅਦ ਦੇ ਵਿੱਚ ਇਸ ਦੇ ਬਾਰੇ ਜਿਹੜਾ ਆ ਉਹ ਪਤਾ ਲੱਗਾ ਤੇ ਗੱਡੀ ਜਿਹੜੀ ਆ ਉਸ ਦੀ ਪੂਰੀ ਤਰ੍ਹਾਂ ਦੇਖੋ ਹਰਜੋਤ ਸਿੰਘ ਜੀ ਨਸ਼ਟ ਜਿਹੜੀ ਹੋਈ ਪਈ ਸੀ। ਪਰ 1 ਵੀਕ ਤੱਕ ਕਹਿੰਦੀ ਆ ਉਹ ਬੀਚ ਦੇ ਉੱਤੇ ਹੀ ਉਹ ਰਹੀ ਤੇ ਹੁਣ ਜਿਹੜੀ ਉੱਥੋਂ ਉਸ ਨੂੰ ਬੀਤੇ ਵੀਕਐਂਡ ਦੇ ਉੱਤੇ ਉਹ ਕੱਢ ਲਿਆ ਗਿਆ ਆ। ਇੱਕ ਜਦੋਂ ਕਹਿ ਲਓ ਵੀ ਬਚਾਅ ਹੋ ਗਿਆ ਪਰ ਧਿਆਨ ਜਿਹੜਾ ਆ ਆਪਾਂ ਬਾਰ-ਬਾਰ ਜਿਹੜੇ ਸਾਰੇ ਜਾਣੇ ਕਹਿੰਦੇ ਆ ਵੀ ਰੱਖਣਾ ਚਾਹੀਦਾ ਆ, ਖਾਸ ਕਰਕੇ ਜਦੋਂ ਤੁਸੀਂ ਕੋਈ ਅਜਿਹੀ ਹਾਈਵੇਜ਼ ਦੇ ਉੱਤੇ ਜਾ ਰਹੇ ਹੋ
ਜਿਹਦੇ ਸਾਈਡ ਤੇ ਕੋਈ ਸ਼ੋਲਡਰ ਨਹੀਂ ਆ, ਕੋਈ ਰੇਲਿੰਗ ਨਹੀਂ ਹੈਗੀ, ਤਾਂ ਜਿਹੜਾ ਆ ਧਿਆਨ ਬਹੁਤ ਹੀ ਜ਼ਿਆਦਾ ਰੱਖਣਾ ਚਾਹੁੰਦਾ। ਆਪਣੇ ਵੱਲੋਂ ਤਾਂ ਦੇਖੋ ਉਸਨੇ ਉਸ ਜਾਨਵਰ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣੀ ਜਿਹੜੀ ਉਸਦੀ ਜਾਨ ਜਿਹੜੀ ਆ ਉਹ ਜੋਖਮ ਦੇ ਵਿੱਚ ਜਿਹੜੀ ਉਹ ਪੈ ਗਈ ਆ। ਪਰਿਵਾਰ ਵਾਲੇ ਵੈਸੇ ਤਾਂ ਹੁਣ ਖੁਸ਼ ਨੇ, ਪਰ ਦੇਖੋ ਉਹ ਹਫ਼ਤਾ ਕਿੱਦਾਂ ਉਹਨਾਂ ਨੇ ਕੱਢਿਆ ਹੋਊਗਾ ਇਹ ਤਾਂ ਉਹੀ ਜਾਣਦੇ ਨੇ। ਸੋ ਬਿਲਕੁਲ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ ਇੱਕ ਬਹੁਤ ਵਧੀਆ ਖਬਰ ਇਹ ਵੀ ਸਾਂਝੀ ਕਰ ਜਾਂਦੇ ਆ। ਕੈਨੇਡਾ ਦੇ ਵਿੱਚ ਕੈਨੇਡਾ ਦੀਆਂ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਜਿਹੜੀ ਉੱਥੇ ਦੀ ਆਰਗੇਨਾਈਜੇਸ਼ਨ ਆ, ਉਹ ਰਲ ਕੇ ਜਿਹੜੇ ਕੈਨੇਡੀਅਨ ਦੇ ਮੈਂਬਰ ਪਾਰਲੀਮੈਂਟਸ ਆ ਉਹਨਾਂ ਦੇ ਨਾਲ ਮਿਲ ਕੇ ਅਫਗਾਨਿਸਤਾਨ ਦੇ ਵਿੱਚੋਂ ਜਿਹੜੇ ਸਿੱਖ ਰਹਿ ਗਏ ਆ, ਸਿੱਖ ਤੇ ਹਿੰਦੂ ਕੁਛ ਕੁ ਫੈਮਲੀਆਂ ਜਿਹੜੀਆਂ ਆ, ਉਹਨਾਂ ਨੂੰ ਰਿਫਿਊਜੀ ਸਟੇਟਸ ਦੇ ਮੁਤਾਬਕ ਕੈਨੇਡਾ ਦੇ ਵਿੱਚ ਲਿਆਉਣ ਦੀ ਟਰਾਈ ਕਰ ਰਹੇ ਹੈਗੇ ਆ। ਕਹਿੰਦੇ ਪਈ ਇੱਕ ਤਰ੍ਹਾਂ ਨਾਲ ਬਹੁਤ ਹੀ ਮਿਨੋਰਿਟੀ ਹੈਗੀ ਛੋਟੀ ਜਿਹੀ, ਤੇ ਜਿਨ੍ਹਾਂ ਦੀ ਐਕਸਟਿੰਕਸ਼ਨ ਉੱਥੇ ਹੋ ਸਕਦੀ ਹੈਗੀ ਆ। ਜਿਸ ਤਰ੍ਹਾਂ ਪਿੱਛੇ 19 ਲੋਕਾਂ ਨੂੰ ਜਿਹੜਾ ਬੰਬ ਦੇ ਨਾਲ ਮਾਰ ਦਿੱਤਾ ਗਿਆ ਸੀ ਮੈਜੋਰਟੀ ਦੇ ਵਿੱਚ, ਜਿਹਦੇ ਵਿੱਚ ਸਿੱਖ ਸੀਗੇ। ਸੋ ਬਹੁਤ ਵਧੀਆ ਇਹ ਉਪਰਾਲਾ ਹੈਗਾ ਉੱਥੇ ਦੀਆਂ ਆਰਗੇਨਾਈਜੇਸ਼ਨਸ ਵੱਲੋਂ, ਵੀ ਕਹਿੰਦੇ ਜਿਹੜੇ ਪਰਿਵਾਰ ਬਚੇ ਹੈਗੇ ਆ ਉਹਨਾਂ ਨੂੰ ਆਪਾਂ ਕੈਨੇਡਾ ਰਿਫਿਊਜੀ ਬੇਸ ਦੇ ਉੱਤੇ ਕਿਸ ਤਰ੍ਹਾਂ ਲਿਆ ਸਕਦੇ ਆ। ਉਹ ਉੱਥੇ ਲੋਕਲ ਜਿਹੜੀ ਗਵਰਨਮੈਂਟ ਆ ਉਹਦੇ ਤੇ ਉਹਨੇ ਪੂਰਾ ਪ੍ਰੈਸ਼ਰ ਪਾਇਆ ਹੋਇਆ ਹੈ। ਬਿਲਕੁਲ ਬਿਲਕੁਲ, ਕਿਉਂਕਿ ਉਹ ਕਹਿੰਦੇ ਆ ਵੀ ਤੁਸੀਂ ਹੋਰ ਮੁਲਕਾਂ ਤੋਂ ਵੀ ਜਿਹੜੇ ਸ਼ਰਨਾਰਥੀ ਉਹ ਇੱਦਾਂ ਲੈਂਦੇ ਆ ਤੇ ਤੁਸੀਂ ਇਹਨਾਂ ਨੂੰ ਵੀ ਜਿਹੜੀ ਸ਼ਰਨ ਦਿਓ, ਕਿਉਂਕਿ ਉਸ ਮੁਲਕ ਦੇ ਵਿੱਚ ਇਹਨਾਂ ਦੀ ਜਾਨ ਜਿਹੜੀ ਹਮੇਸ਼ਾ ਹੀ ਖਤਰੇ ਦੇ ਵਿੱਚ। ਸੋ ਬਿਲਕੁਲ ਉਹਨਾਂ ਨੇ ਕਿਹਾ ਵੀ ਇਵੈਕੂਏਟ ਕਰੋ ਕੈਨੇਡਾ ਨੂੰ ਡਾਇਰੈਕਟਲੀ, ਤਾਂ ਕਿ ਜਿਹੜਾ ਆ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੋਰ ਉੱਥੇ ਫਰਦਰ ਟ੍ਰੈਜਡੀ ਜਾਂ ਲਾਸ ਆਫ ਲਾਈਫ ਨਾ ਹੋ ਸਕੇ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਇੱਥੇ ਹੀ ਜਿਹੜੇ ਆਪਾਂ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਹੋਰ ਖਬਰਾਂ ਦੇ ਨਾਲ ਜਿਹੜੇ ਤੁਹਾਡੇ ਨਾਲ ਆਪਾਂ ਸ਼ਿਰਕਤ ਕਰਾਂਗੇ, ਮਿਲਾਂਗੇ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰੀਤ ਇੰਡੀਆ